ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 27 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਟਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਣਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਆ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਬਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੇ ਪਰਮਜੀਤ ਸਿੰਘ ਦਾਖਾ ਬਰਕਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਆਪਣੇ ਨਾਲ ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸ਼ੋਅ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ, ਤੇ ਰਮਨ ਭਾਜੀ ਹੁਣੇ ਵੀ ਕਹਿੰਦੇ ਵੀ ਟਾਈਮ ਥੋੜਾ ਘੱਟ ਹੁੰਦਾ। ਸੋ 2 ਮਿੰਟ ਹੀ ਆਪਾਂ ਜਿਹੜੀਆਂ ਮੇਨ ਖਬਰਾਂ, ਇੱਕ ਟੈਰਿਫ ਵਾਲੀ ਤੇ ਇੱਕ ਜੌਬਲੈਸ ਕਲੇਮ ਨੂੰ ਲੈ ਕੇ ਮੇਨ 2-3 ਮਿੰਟ ਕਰਾਂਗੇ। ਉਸ ਤੋਂ ਬਾਅਦ ਸਾਡੇ ਕੋਲ 45 ਮਿੰਟ ਹੋਊਗੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਜਿਹੜਾ ਟੈਰਿਫ ਆ ਉਹ ਮਾਰਚ 3 ਨੂੰ ਜਿਹੜਾ ਸ਼ੁਰੂ ਹੋ ਜਾਊਗਾ। ਕਹਿੰਦੇ ਵੀ 25% ਟੈਰਿਫ ਕੈਨੇਡਾ ਤੇ ਮੈਕਸੀਕੋ ਦੀਆਂ ਚੀਜ਼ਾਂ ਦੇ ਉੱਤੇ ਲੱਗੂਗਾ ਤੇ 10% ਜੋ ਆ ਉਹ ਚਾਈਨਾ ਦੇ ਉੱਤੇ ਲੱਗੂਗਾ। ਕਈ ਜਗ੍ਹਾ ਦੇ ਉੱਤੇ ਅਪ੍ਰੈਲ 2 ਦੀ ਵੀ ਡੇਟ ਆ ਰਹੀ ਆ। ਕਈ ਨਿਊਜ਼ ਜਿਹੜੀਆਂ ਆ ਉਹ ਮਾਰਚ ਦਾ ਪਹਿਲਾ ਵੀਕ ਦੱਸ ਰਹੀ। ਕਲੀਅਰ ਕਰਦੇ ਜਾਈਏ। ਬਿਲਕੁਲ ਹਰਜੋਤ ਸਿੰਘ ਜੀ, ਜਿਹੜੇ ਤਿੰਨਾਂ ਮੁਲਕਾਂ ਦੇ ਉੱਤੇ ਇਹ ਮਾਰਚ ਦੇ ਵਿੱਚ ਹੀ ਲੱਗਣੀਆਂ। ਜਿਹੜੀਆਂ ਅਪ੍ਰੈਲ ਵਾਲੀ ਤਰੀਕ ਆ ਉਹ ਰੈਸੀਪ੍ਰੋਕਲ ਟੈਰਿਫ ਆ, ਉਹ ਬਾਕੀ ਮੁਲਕਾਂ ਦੇ ਉੱਤੇ, ਦੁਨੀਆ ਭਰ ਦੇ ਬਾਕੀ ਮੁਲਕਾਂ ਦੇ ਉੱਤੇ ਜਿਨ੍ਹਾਂ ਨੇ ਅਮਰੀਕਾ ਦੇ ਉੱਤੇ ਜਿਹੜੇ ਟੈਰਿਫ ਲਾਏ ਆ, ਉਹਦੇ ਹਿਸਾਬ ਦੇ ਨਾਲ ਜੇ ਇੰਡੀਆ ਤੇ ਯੂਰਪੀਅਨ ਮੁਲਕ ਵੀ ਜਿਹੜੇ ਸ਼ਾਮਿਲ ਹੋਣਗੇ, ਦੁਨੀਆ ਦੇ ਹੋਰ ਮੁਲਕ ਸ਼ਾਮਿਲ ਹੋਣਗੇ, ਉਹਨਾਂ ਤੋਂ 2 ਅਪ੍ਰੈਲ ਤੋਂ ਉਹ ਲਾਗੂ ਹੋਣ ਜਾ ਰਹੇ ਆ। ਕੈਨੇਡਾ, ਮੈਕਸੀਕੋ, ਚਾਈਨਾ ਦੇ ਉੱਤੇ ਮਾਰਚ ਦੇ ਵਿੱਚ, ਯਾਨੀ ਕਿ ਰਹਿ ਗਿਆ ਥੋੜੇ ਜਿਹੇ ਦਿਨ, ਤੇ ਉਸ ਦੇ ਉੱਤੇ ਜਿਹੜੀ ਆ ਇਹ ਲੱਗਣ ਜਿਹੜੀ ਉਹ ਜਾ ਰਹੀ ਆ। ਆਉਂਦੇ ਸੋਮਵਾਰ ਤੋਂ ਬੇਸਿਕਲੀ ਜਿਹੜੇ ਟੈਰਿਫ ਆ ਉਹ ਲੱਗਣ ਜਾ ਰਹੇ ਆ। ਅੱਗੇ ਰਮਨ ਜੀ, ਹਰਜੋਤ ਜੀ, ਜਦੋਂ ਟੈਰਿਫ ਦਾ ਨਾਂ ਹੀ ਲਿਆ ਸੀਗਾ, ਚੀਜ਼ਾਂ ਮਹਿੰਗੀਆਂ ਕਰਤੀਆਂ ਉਹਨਾਂ ਨੇ, ਬਾਅਦ ਚ ਜੇ ਟੈਰਿਫ ਲੱਗੇ ਨਹੀਂ ਸੀ, ਸਸਤੀਆਂ ਨਹੀਂ ਕੀਤੀਆਂ। ਹੁਣ ਅਸਲ 'ਚ ਟੈਰਿਫ ਲੱਗ ਜਾਣੇ, ਮੈਨੂੰ ਲੱਗਦਾ ਹੁਣ ਹੋਰ ਵੀ ਮਹਿੰਗੀਆਂ ਹੋਣਗੀਆਂ। ਸੋ ਲੋਕਾਂ ਦਾ ਧੂੰਆਂ ਜਿਹੜਾ ਆ ਉਹ ਚੰਗਾ ਨਿਕਲਣ ਵਾਲਾ ਆ ਜੀ। ਤੇ ਦੂਸਰੀ ਖਬਰ ਮੇਨ ਜੌਬਸ ਨੂੰ ਲੈ ਕੇ ਆ। ਸੋ ਜਿੰਨੇ ਵੀ ਸਾਡੇ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਸੁਣ ਰਹੇ ਆ, ਸਾਰਿਆਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਕੰਮ ਕਰਦੇ ਵਧੀਆ ਤਰੀਕੇ ਦੇ ਨਾਲ ਦਿਲ ਲਾ ਕੇ ਕੰਮ ਕਰੋ, ਕਿਉਂਕਿ ਜੌਬ ਮਾਰਕੀਟ 'ਚ ਕਾਫੀ ਵੱਡਾ ਝਟਕਾ ਲੱਗਣ ਜਾ ਰਿਹਾ, ਲੱਗ ਵੀ ਰਿਹਾ। CNN ਰਿਪੋਰਟ ਕਰ ਰਿਹਾ ਵੀ ਪਹਿਲੀ ਵਾਰੀ ਹੋਇਆ ਵੀ ਜੌਬਲੈਸ ਕਲੇਮ 2,42,000 ਪਿਛਲੇ ਵੀਕ ਫਾਈਲ ਕੀਤੇ ਗਏ ਆ, ਜੋ ਕਿ 22,000 ਉਹ ਤੋਂ ਪਿਛਲੇ ਵੀਕ ਨਾਲੋਂ ਜ਼ਿਆਦਾ ਹੈਗੇ ਆ। ਡੋਜ ਇਫੈਕਟ ਬਹੁਤ ਜ਼ਿਆਦਾ ਚੱਲ ਰਿਹਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਮੇਬੀ ਲੱਖਾਂ ਦੀ ਗਿਣਤੀ ਦੇ ਵਿੱਚ ਲੇ ਆਫ ਹੋਣ ਜਾ ਰਿਹਾ, ਕਿਉਂਕਿ 2 ਲੱਖ ਲੋਕਾਂ ਨੇ ਆਲਰੇਡੀ ਜੌਬ ਲੋਸਟ ਕਰ ਲਈ ਆ ਜੋ ਗਵਰਨਮੈਂਟ ਦੇ ਲਈ ਕੰਮ ਕਰਦੇ ਆ। ਸੋ ਅਨਪਲਾਇਮੈਂਟ ਹੋਰ ਜ਼ਿਆਦਾ ਜੋ ਵਧਣ ਜਾ ਰਹੀ ਹੈਗੀ ਆ। ਈਵਨ ਦੋ ਇਕੋਨੋਮਿਸਟ ਇਹ ਕਹਿੰਦੇ ਆ ਵੀ 1,60,000 ਜੌਬਾਂ ਐਡ ਹੋਈਆਂ ਫਰਵਰੀ ਮਹੀਨੇ 'ਚ, ਪਰ ਓਵਰਆਲ ਜੋ ਲੋਕਾਂ ਨੇ ਅਨਪਲਾਇਮੈਂਟ ਜ਼ਿਆਦਾ ਫਾਈਲ ਕੀਤੀ ਹੈਗੀ ਆ। ਅੱਛਾ, ਡੋਜ ਵਾਲਿਆਂ ਦੇ ਲਈ $5,000 ਦਾ ਡਿਵੀਡੈਂਡ ਕਹਿੰਦੇ ਵੀ ਉਹ ਆ ਸਕਦਾ ਹੈ। ਇਹ ਹੁਣ ਪਿਛਲੇ ਵੀਕ ਦੇ ਵਿੱਚ ਵੀ ਇਹ ਗੱਲ ਚੱਲੀ ਸੀ, ਕਹਿੰਦੇ ਵੀ ਜਿਹੜੀ ਰਾਸ਼ੀ ਅਸੀਂ ਬਚਾਈ ਆ ਅਮਰੀਕਨਸ ਨੂੰ, ਅਸੀਂ $5,000 ਦਾ ਚੈੱਕ ਦੇਣਾ ਆ। ਇਹ ਹੁਣ ਜੁਮਲਾ ਆ ਜਿਹੜਾ ਕਿੰਨੇ ਲੱਖ ਵਾਲਾ ਭਾਰਤ ਦੇ ਵਿੱਚ ਜਿਹੜਾ ਚੱਲਿਆ ਸੀ, ਜਾਂ ਏਦਾਂ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਜੇ ਮਨੀ ਬਚਾ ਕੇ ਫਿਰ ਇੱਧਰ ਸਪੈਂਡ ਕਰ ਦੇਣੀ ਆ ਤੇ ਫਿਰ ਉਹਦੇ ਵਿੱਚ ਬਚਣਾ ਕੀ ਆ, ਤੇ ਡੈਟ ਕਿੱਦਾਂ ਜਿਹੜਾ ਉਹ ਘਟਣਾ ਆ। ਸੋ ਹਾਲ ਦੀ ਘੜੀ ਲੋਕਾਂ ਨੂੰ ਆਪਣੇ ਵੱਲ ਕਰਨ ਦੇ ਲਈ ਵੀ, ਹਾਂ ਜਿਹੜੀਆਂ ਲੇ ਆਫਸ ਹੋ ਰਹੀਆਂ, ਜਿਹੜੀਆਂ
ਏਜੰਸੀਜ਼ ਕੱਟ ਕੀਤੀਆਂ ਜਾ ਰਹੀਆਂ ਆ। ਇਹ $5000 ਦੇ ਇੱਕ ਚੈੱਕ ਦੀ ਗੱਲ ਜਿਹੜੀ ਇਸ ਟਾਈਮ ਚੱਲ ਰਹੀ ਆ। ਸੋ ਟਰੰਪ ਤੇ ਮਸਕ ਹੋਣਾ ਨੇ ਜਿਹੜਾ ਆਈਡੀਆ ਫਲੋਟ ਜਿਹੜਾ ਉਹ ਜ਼ਰੂਰ ਕਰ ਦਿੱਤਾ। ਰਾਜਕਰਨ, ਇਹ ਇੱਕ ਗੱਲ ਤਾਂ ਚੰਗੀ ਹੈ ਨਾ ਵੀ ਕ੍ਰੈਡਿਟ ਕਾਰਡ ਤੇ ਚੱਕ ਕੇ ਆਪਣੀ ਡੈਟ ਸੀਲਿੰਗ ਵਧਾ ਕੇ ਤੇ 2-2000 ਦੇਣ ਨਾਲੋਂ 3-3000 ਦੇਣ ਨਾਲੋਂ ਤਾਂ ਖਰਚੇ ਘਟਾ ਕੇ 5-5 ਦੇ ਦੇਣ। ਨਹੀਂ, ਉਹ $4 ਟ੍ਰਿਲੀਅਨ ਤਾਂ ਡੈਟ ਸੀਲਿੰਗ ਤਾਂ ਚੱਕ ਲਈ ਨਾ, ਉਹ ਥੋੜੀ ਘਟਾਈ ਆ, ਉਹ ਵੀ ਚੱਕ ਲਈ ਆ ਨਾਲ ਤੇ ਨਾਲ ਇਹ ਵੀ ਜਿਹੜਾ ਉਹ ਕਰਨਾ। ਸੋ ਇਹ ਦਿਖਾਉਣ ਨੂੰ ਹਾਥੀ ਦੇ ਦੰਦ ਹੋਰ ਤੇ ਖਾਣ ਵਾਲੇ ਹੋਰ। ਇਹਦਾ ਹੁਣ ਇਹ ਆ ਨਾ ਵੀ ਇਹਦਾ ਟਾਈਮ ਦੱਸੂਗਾ ਨਾ ਵੀ ਕਿਹੜੇ ਪਾਸੇ ਨੂੰ ਚੀਜ਼ ਜਾਂਦੀ ਆ। ਪਰ ਹਾਲ ਦੀ ਘੜੀ ਜਿਹੜੀਆਂ ਚੀਜ਼ਾਂ ਆਪਾਂ ਦੇਖ ਰਹੇ ਆ, ਜਿੰਨੀਆਂ ਆਪਾਂ ਫਜ਼ੂਲ ਖਰਚੀ ਦੇਖ ਰਹੇ ਆ, ਜਿੰਨੀ ਆਪਾਂ ਚੀਜ਼ਾਂ ਦੇਖ ਰਹੇ ਕਿ ਬਾਹਰ ਕੀ ਕੁਛ ਹੋ ਰਿਹਾ ਹੈਗਾ, ਕਿੰਨਾ ਕੁਛ ਕੰਟਰੀ ਤੋਂ ਬਾਹਰ ਜਾ ਰਿਹਾ ਹੈਗਾ। ਸੋ ਉਹ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈਗੀ ਆ। ਆਈ ਮੀਨ ਵੀ ਨੀਡ ਟੂ ਸੀ ਔਨ ਬੋਥ ਸਾਈਡਸ। ਕੱਲ ਇਹਨਾਂ ਨੇ ਇੱਕ ਅਦਾਲਤ ਨੇ ਕਿਹਾ ਸੀਗਾ ਵੀ ਜਿਹੜੀਆਂ ਫੋਰਨ ਏਡ ਦੀਆਂ ਪੇਮੈਂਟਸ ਆ ਉਹ ਤੁਹਾਨੂੰ ਅੱਜ ਤੋਂ ਦੇਣੀਆਂ ਪੈਣੀਆਂ। ਪਰ ਕੱਲ ਸੁਪਰੀਮ ਕੋਰਟ ਨੇ ਇਹਨਾਂ ਨੂੰ ਥੋੜੀ ਜਿਹੀ ਰਾਹਤ ਦੇਤੀ, ਕਹਿੰਦੇ ਵੀ ਨਹੀਂ ਅਜੇ ਪੇਮੈਂਟ ਦੇਣ ਦੀ ਤੁਹਾਨੂੰ ਉਹ ਜਿਹੜੀ ਲੋੜ ਨਹੀਂ। $2 ਬਿਲੀਅਨ ਦੀਆਂ ਉਹ ਜਿਹੜੀਆਂ ਪੇਮੈਂਟਸ ਜਿਹੜੀਆਂ ਉਹ ਜਾਣੀਆਂ ਸੀਗੀਆਂ, ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਫਿਰ ਜਿਹੜੀ ਉਹ ਰੋਕ ਲਾ ਦਿੱਤੀ ਹੈ। ਸੋ ਟਰੰਪ ਸਰਕਾਰ ਹੁਣਾਂ ਨੂੰ ਇਸ ਚੀਜ਼ ਦੇ ਵਿੱਚ ਸੁੱਖ ਦਾ ਸਾਹ ਮਿਲਿਆ ਵੀ USAID ਜਿਹੜੀ ਸੰਸਥਾ ਇਹਨਾਂ ਨੇ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਆ, ਉਹਦੀਆਂ ਜਿਹੜੀਆਂ ਪੇਮੈਂਟਸ। ਹੁਣ ਦੇਖੋ ਇੱਥੇ ਇੱਕ ਹੋਰ ਡਿਫਰੈਂਟ ਮੁੱਦਾ ਹਰਜੋਤ ਸਿੰਘ ਜੀ ਇਹ ਬਣ ਗਿਆ ਵੀ ਕਾਂਗਰਸ ਕਹਿੰਦੀ ਵੀ ਭਾਈ ਅਸੀਂ ਆਖਿਆ ਸੀਗਾ ਵੀ ਮਨੀ ਤੁਸੀਂ ਇੱਧਰ ਉੱਧਰ ਸਪੈਂਡ ਕਰੋ। ਹੁਣ ਪ੍ਰੈਜ਼ੀਡੈਂਟ ਆਪਣੀ ਪਾਵਰ ਉਹਦੇ ਉੱਤੋਂ ਦੀ ਜਿਹੜੀ ਉਹ ਲਾ ਰਿਹਾ ਆ। ਸੋ ਇਹ ਹੁਣ ਪਾਵਰ ਟਸਲ ਇੱਕ ਡਿਫਰੈਂਟ ਕਾਈਂਡ ਦੀ ਕੈਪੀਟਲ ਹਿੱਲ ਦੇ ਉੱਤੇ ਆਪਾਂ ਨੂੰ ਵੀ ਦੇਖਣ ਨੂੰ ਮਿਲ ਰਹੀ। ਜਿਹੜਾ ਜੱਜ ਕਹਿ ਰਿਹਾ ਵੀ ਫੋਰਨ ਏਡ ਰਿਲੀਜ਼ ਕਰੋ, ਉਹ ਜੱਜ ਨੂੰ ਐਲਿਆਂ ਦੀ ਫਾਇਰ ਦਾ ਨਹੀਂ ਪਤਾ ਜਾਂ ਉਹਨੂੰ ਹੜਾ ਦਾ ਨਹੀਂ ਪਤਾ ਵੀ ਆਪਣੇ ਕੰਟਰੀ 'ਚ ਕੀ ਆਇਆ। ਉੱਥੇ ਤਾਂ ਕੁਝ ਨਹੀਂ ਕਰਦਾ ਹੈਗੇ ਕੋਈ ਜੱਜ ਵੀ ਉੱਥੇ ਵੀ ਫਟਾਫਟ ਰਿਲੀਜ਼ ਕਰੋ, ਉੱਥੇ ਵੀ ਦਿਓ ਲੋਕਾਂ ਨੂੰ। ਲੈ ਕੇ ਜਾਣੇ ਚਾਹੀਦੇ ਨਾ, ਇਹ ਕੇਸ ਤਾਂ ਜਾਂਦੇ ਨਹੀਂ ਉੱਥੇ, ਕੇਸ ਖੜਨ ਉੱਥੇ ਤੇ ਬਿਲਕੁਲ ਇਹ ਚੀਜ਼ਾਂ ਦੀਆਂ ਚਾਹੀਦੀਆਂ ਵੀ ਆਮ ਲੋਕਾਂ ਦੀ ਮਦਦ ਤਾਂ ਜਿਹੜੀ ਸਭ ਤੋਂ ਪਹਿਲਾਂ ਚਾਹੀਦੀ ਹੈ। ਠੀਕ ਹੈ ਨਾ ਵੀ ਪਹਿਲਾਂ ਉਹ ਨਹੀਂ ਤੁਹਾਨੂੰ ਚੇਤੇ ਹੈਗਾ ਵੀ ਆਪਣੇ ਲੋਕੀ ਵੀ ਇੱਥੇ ਬੁਰੇ ਹਾਲ ਨਾਲ ਇੰਨੀਆਂ ਇੰਸ਼ੋਰੈਂਸ ਦੇ ਰੇਟ ਵੱਧ ਗਏ ਹੈਗੇ ਆ ਕਿ ਕਿਉਂ ਕੰਪਨੀਆਂ ਦੇ ਨੱਥ ਨਹੀਂ ਪਾਈ ਜਾਂਦੀ। ਹੁਣ LA ਦੇ ਵਿੱਚ ਜਿਹੜਾ ਪਿਛਲੇ ਵੀਕ ਦੇ ਵਿੱਚ ਇੱਕ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਆ, ਖੜੀ ਕਾਰ ਦੇ ਵਿੱਚ ਪਿੱਛੋਂ ਟਰੱਕ ਵੱਜਾ ਹੈਗਾ, ਉਹ ਨਿਊਕਲੀਅਰ ਵਰਡਿਕਟ ਆਇਆ ਹੈਗਾ। ਉਹ ਜਿਹੜਾ ਪਲੈਂਟਿਫ ਸੀਗਾ ਉਹ 7 ਮਿਲੀਅਨ ਦੇ ਵਿੱਚ ਸੈਟਲ ਕਰਨ ਨੂੰ ਰੈਡੀ ਸੀਗਾ, ਲੇਕਿਨ ਵਕੀਲਾਂ ਨੇ ਉਹ 21 ਮਿਲੀਅਨ ਦੇ ਵਿੱਚ ਸੈਟਲ ਕਰਾਇਆ। ਹੁਣ ਉਹ ਜਿਹੜਾ 21 ਮਿਲੀਅਨ ਚ ਸੈਟਲ ਕਰਾਇਆ ਉਹ ਲੋਕਾਂ ਦੇ ਭਾਰ ਪੈਣਾ ਹੈ। ਕਿਉਂ ਨਹੀਂ ਏਦਾਂ ਦੇ ਵਕੀਲਾਂ ਨੂੰ ਰੋਕਿਆ ਜਾਂਦਾ? ਕਿਉਂ ਨਹੀਂ ਇਹ ਚੀਜ਼ਾਂ ਰੋਕੀਆਂ ਜਾਂਦੀਆਂ? ਇਹ ਤਾਂ ਦੇਖੋ ਜੀ ਲੌਬੀਆਂ ਬਣੀਆਂ ਬਹੁਤ ਤਾਂ ਨਾ, ਇਹ ਲੌਬੀਜ਼ ਦੇ ਉੱਤੇ ਤਾਂ ਕੰਟਰੋਲ ਹੀ ਕੋਈ ਨਹੀਂ। 60% ਮਾਰਨਿੰਗ ਨਿਊਜ਼ ਇੱਥੇ ਮੈਂ ਰੋਜ਼ ਸਵੇਰੇ ਉੱਠ ਕੇ ਦੇਖਦਾ, 60% ਤੋਂ ਵੱਧ ਲਾਇਰਸ ਦੀਆਂ ਐਡ ਹੁੰਦੀਆਂ ਸੈਕਰਾਮੈਂਟੋ ਏਰੀਆ ਦੇ ਵਿੱਚ, ਕੀ ਸਾਨੂੰ ਦੱਸੋ। ਬਿਲਕੁਲ ਇਹ ਤਾਂ ਫਿਰ ਕੀ ਕਹਿੰਦੇ ਹੁੰਦੇ ਆ ਵੀ ਗੁੜ ਦੇ ਉੱਤੇ ਮੱਖੀ ਤੇ ਭਿਣਕਦੀ ਆ ਨਾ, ਫਿਰ ਉਹ ਜਿਹੜੀ ਉਹ ਚੀਜ਼ ਬਣੀ ਪਈ ਉਹ ਕਹਿੰਦੇ ਵੀ ਹੁਣ ਲੈ ਲਓ, ਜਿੱਧਰੋਂ ਵੀ ਮਿਲਦੇ ਆ ਲੈ ਲਓ। ਅਕਸਰ ਤੁਹਾਡੇ ਘਰਾਂ 'ਚ ਵੀ ਸਾਰਿਆਂ 'ਚ ਫਲਾਇਰ ਆਉਂਦੇ ਹੋਣੇ ਆ ਵੀ ਇੱਥੇ ਵਾਈਲਡ ਫਾਇਰ ਹੋਈ ਸੀ, ਤੁਹਾਡੇ ਸੂਟ ਤਾਂ ਨਹੀਂ ਆਈ, ਜੇ ਕਿਤੇ ਆਈ ਆ ਤੇ ਆਓ ਕਰੋ, ਸਾਨੂੰ ਕਾਲ ਕਰੋ ਤੇ ਅਸੀਂ ਤੁਹਾਨੂੰ ਜਿਹੜੇ ਇਸ ਦੇ ਵਿੱਚ ਹਜ਼ਾਰਾਂ ਲੱਖਾਂ ਡਾਲਰ ਦਵਾ ਸਕਦੇ ਹਾਂ। ਜੀ ਬਿਲਕੁਲ ਜੀ। ਹਰਜੋਤ ਸਿੰਘ ਟਰੱਕਿੰਗ ਵੱਲ ਚੱਲੀਏ ਰਮਨ ਜੀ। ਟਰੱਕਿੰਗ ਰੇਟਸ ਕਿੱਧਰ ਨੂੰ ਜਾ ਰਹੇ 2025 ਚ? ਵੱਖ-ਵੱਖ ਕੰਪਨੀਆਂ ਦੇ 7 ਐਗਜ਼ੀਕਿਊਟਿਵ ਜਿਹੜੇ CEOs ਆ ਉਹਨਾਂ ਨੇ ਆਪਣੇ ਵਿਊ ਪੁਆਇੰਟ ਦਿੱਤੇ ਆ, ਜਿਵੇਂ CH ਰੋਬਿਨਸਨ, ਨਾਈਟ ਸਵਿਫਟ, ਓਲਡ ਡੋਮੀਨੀਅਨ ਫਰੇਟ, ਲੈਂਡਸਟਾਰ, ਇਹਨਾਂ ਸਾਰੀਆਂ ਕੰਪਨੀਆਂ ਨੇ। ਉਹਦੇ ਤੇ ਆਪਾਂ ਥੋੜਾ ਜਿਹਾ ਸਰੋਤਿਆਂ ਨਾਲ ਸਾਂਝਾ ਕਰ ਲਈਏ। ਬਿਲਕੁਲ ਜੀ। ਕੁਆਟਰ ਫਸਟ ਦੇ ਵਿੱਚ ਜਿਹੜੀ ਆ ਸਪੌਟ ਰੇਟਸ ਆ ਉਹ ਦੱਸੇ ਜਾ ਰਹੇ ਕਿ ਜਿਹੜੇ ਸਪੌਟ ਰੇਟਸ ਆ ਉਹ ਵਧਣਗੇ, ਲੇਕਿਨ ਐਕਸਟੈਂਸਿਵਲੀ ਨਹੀਂ ਵਧਣਗੇ ਜਿੱਦਾਂ ਕਿ ਆਮ ਆਪਾਂ ਸੋਚਦੇ ਆ ਵੀ ਬਹੁਤ ਐਕਸਟਰਾਆਰਡੀਨਰੀ ਵੱਧ ਜਾਣਗੇ। ਪਰ ਜਿਹੜਾ ਫਸਟ ਕੁਆਟਰ ਹੈਗਾ ਉਹਦੇ ਵਿੱਚ ਇਹ ਚੀਜ਼ ਦੇਖਣ ਨੂੰ ਆ ਰਹੀ ਆ ਕਿ ਜਿਹੜੇ ਰੇਟਸ ਹੈਗੇ ਆ ਉਹ ਬੈਟਰ ਹੋਣਗੇ ਥੋੜੇ, ਪਰ ਐਕਸਟੈਂਸਿਵਲੀ ਮਤਲਬ ਆਊਟਰੇਜਸ ਨਹੀਂ ਹੋਣਗੇ ਜੀ। ਸੋ ਜਿਹੜੇ CH ਰੋਬਿਨਸਨ ਦੇ CFO ਡੈਮਨ ਲੀ ਆ, ਉਹਨੇ ਕਿਹਾ ਵੀ no one knows what the market is going to be between now and 2026. What we are going to control, what we can control and keep the discipline. ਇਹਦਾ ਮਤਲਬ ਕੀ ਦੱਸਣਾ ਚਾਹੁੰਦੇ ਹੈਗੇ? ਇਹਦਾ ਮਤਲਬ ਇਹ ਵੀ ਆ ਕਿ ਦੇਖੋ ਜਿਹੜੀਆਂ ਤੁਹਾਡੇ ਖਰਚੇ ਹੈਗੇ ਆ, ਅੰਡਰਸਟੈਂਡ ਕਰੋ ਮਾਰਕੀਟ ਨੂੰ। ਹੁਣ ਜਿੱਦਾਂ ਆਪਾਂ ਆਫ ਏਅਰ ਵੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਹੁਣ ਇੱਕ ਸੈਂਸੇਬਲ ਚੀਜ਼ ਹੋਣੀ ਚਾਹੀਦੀ ਹੈ ਦਿਮਾਗ ਦੇ ਵਿੱਚ ਕਿ ਜੇ ਟਰੱਕਾਂ ਦੇ ਰੇਟ, ਜੇ ਟਰੱਕਾਂ ਦੇ ਪਰਚੇਜ਼, ਜਿਹੜੀ ਇਹ ਟਰੱਕ ਖਰੀਦਣਾ, ਜਿਹੜਾ ਜੇ ਟਰੱਕ ਸਸਤਾ ਹੋ ਗਿਆ, ਇਹਦਾ ਮਤਲਬ ਇਹ ਨਹੀਂ ਵੀ ਮਾਰਕੀਟ ਵਧੀਆ ਹੋ ਗਈ ਆ, ਇਹਦਾ ਨਹੀਂ ਇਹ ਗੁੱਡ ਟਾਈਮ ਹੈ ਮਾਰਕੀਟ 'ਚ ਆਉਣ ਦਾ। ਇਹਦਾ ਮਤਲਬ ਇਹ ਆ ਕਿ ਟਰੱਕਿੰਗ ਸਲੋ ਜਾ ਰਹੀ ਆ, ਇਸ ਕਰਕੇ ਟਰੱਕਾਂ ਦੀ ਰੀਸੇਲ ਵੈਲਿਊ ਘੱਟ ਆ, ਰੇਟ ਘੱਟ ਆ।
ਠੀਕ ਹੈ ਨਾ। ਸੋ ਇਹਦਾ ਮਤਲਬ ਇਹ ਆ ਕਿ ਕਾਸਟ ਕਟਿੰਗ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਇਹਦਾ ਮਤਲਬ ਇਹ ਆ ਕਿ ਤੁਹਾਨੂੰ ਆਪਣੇ ਜਿਹੜੇ ਖਰਚੇ ਆ ਉਹਨਾਂ ਉੱਤੇ ਧਿਆਨ ਦੇਣਾ ਪੈਣਾ ਹੈ। ਐਕਸੈਸਿਵ ਐਕਸਪੈਂਸ ਜਿਹੜੇ ਹੈਗੇ ਆ ਉਹਨਾਂ ਨੂੰ ਘਟਾਉਣਾ ਪੈਣਾ ਆ। ਤੁਹਾਨੂੰ ਆਪਣੀ ਕੰਪਨੀ ਦੀ ਹੈਲਥ ਵੱਲ ਧਿਆਨ ਦੇਣਾ ਪੈਣਾ ਆ। ਤੁਸੀਂ ਹਾਇਰਿੰਗ ਪ੍ਰੋਸੈਸ ਕਿਵੇਂ ਕਰਦੇ ਹੈਗੇ ਆ, ਤੁਸੀਂ ਆਪਣੀ ਕੰਪਨੀ ਨੂੰ ਆਰਗੇਨਾਈਜ਼ ਕਿਵੇਂ ਕੀਤਾ ਹੈਗਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਸਮਾਂ ਹੁੰਦਾ ਜਦੋਂ ਧਿਆਨ ਦੇਣ ਦੀ ਲੋੜ ਹੁੰਦੀ ਆ, ਡਿਸਪਲਿਨ ਬਣਾਉਣ ਦੀ ਲੋੜ ਹੁੰਦੀ ਆ, ਜਿਹਦੇ ਵਿੱਚ ਕਿ ਤੁਸੀਂ ਆਪਣੀ ਇੱਕ ਇੱਕ ਚੀਜ਼ ਦੇ ਉੱਤੇ ਡਿਸਪਲਿਨ ਬਣਾਉਣਾ ਹੁੰਦਾ ਕਿ ਮੈਂ ਆਹ ਚੀਜ਼ ਜਿਹੜੀ ਆ ਪਿਛਲੇ 2 ਸਾਲਾਂ 'ਚ ਮੈਂ ਕੀਤੀ ਆ, ਲੇਕਿਨ ਇਸ ਸਾਲ ਦੇ ਵਿੱਚ ਮੈਂ ਆਹ ਚੀਜ਼ ਨਹੀਂ ਕਰਨੀ ਹੈਗੀ। ਆਪਣੇ ਆਪ ਨੂੰ ਡਿਸਪਲਿਨ ਕਰਨ ਦੀ ਲੋੜ ਹੈਗੀ ਆ। ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਧਿਆਨ ਦੇਣ ਦੀ ਲੋੜ ਆ। ਨਾਈਟ ਸਵਿਫਟ ਦੇ ਜਿਹੜੇ CEO ਐਡਮ ਮਿਲਰ ਆ, ਉਹਨਾਂ ਨੇ ਇਹ ਕਿਹਾ ਆ ਵੀ ਥੋੜਾ ਜਿਹਾ ਇਨਕਰੀਜ਼ ਹੋਊਗਾ ਮਿਡ ਸਿੰਗਲ ਡਿਜਿਟਸ ਔਰ ਹਾਇਰ ਇਨ ਟਰੱਕ ਲੋਡ, ਉਹਨਾਂ ਨੇ ਇਹ ਦੱਸਿਆ। ਪਰ ਇਹ ਵੀ ਨਾਲ ਦੀ ਨਾਲ ਇਹ ਕਿਹਾ ਆ ਵੀ ਇਹ ਨਾ ਪਲਾਨ ਕਰੋ ਵੀ ਡਿਸਕਾਊਂਟ ਪ੍ਰਾਈਸਿੰਗ ਟੂ ਵਿਨ ਵੋਲੀਅਮ। ਇਹ ਵੀ ਜਿਹੜਾ ਥੋੜਾ ਡਿਟੇਲ 'ਚ ਆਪਾਂ ਗੱਲ ਕਰਦੇ ਰਹਿੰਦੇ ਆ, ਜਰੂਰ ਦੱਸੋ ਜੀ। ਬਿਲਕੁਲ, ਜਿਹੜੀ ਪ੍ਰਾਈਸਿੰਗ ਹੈਗੀ ਆ ਉਹ ਜਿੱਦਾਂ ਕਿ ਸਿੰਗਲ ਡਿਜਿਟ, ਮਿਡ ਸਿੰਗਲ ਡਿਜਿਟ ਮਤਲਬ 5 to 10% ਦੇ ਵਿੱਚ ਜਿਹੜੀ ਆ ਇਨਕਰੀਜ਼ ਹੋਣ ਦੀ ਗੱਲ ਕੀਤੀ ਆ। ਪਰ ਉਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਿਹੜੀ ਤੁਸੀਂ ਡਿਸਕਾਊਂਟਡ ਆਪਣੇ ਆਪ ਨੂੰ ਪ੍ਰਾਈਸ ਥੱਲੇ ਸਿੱਟ ਕੇ ਲੋਡ ਲੈਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਆਪ ਨੂੰ ਡ੍ਰੌਪ ਕਰਕੇ ਤੁਸੀਂ ਇਹ ਕੰਮ ਲੈਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਹ ਚੀਜ਼ ਦੇ ਵਿੱਚ ਤੁਸੀਂ ਲੂਜ਼ ਕਰਦੇ ਹੋ ਜੀ। ਇਸੇ ਤਰ੍ਹਾਂ ਜਿਹੜੇ ਲੈਂਡਸਟਾਰ ਦੇ ਪ੍ਰੈਜ਼ੀਡੈਂਟ ਤੇ CEO ਫਰੈਂਕ ਲੋਨਗਰੋ ਆ, ਉਹਨਾਂ ਨੇ ਇਹ ਕਿਹਾ ਆ ਵੀ 2025 ਤੇ 2026 ਥੋੜਾ ਜਿਹਾ ਪੋਜ਼ਿਟਿਵ ਲੱਗਦਾ ਆ, ਪਰ ਆਈ ਡੋਂਟ ਥਿੰਕ ਰੇਟਸ ਆਰ ਗੋਇੰਗ ਟੂ ਬੀ ਬੂਮਰੈਂਗ ਬੈਕ, ਵੀ ਬਹੁਤ ਤੇਜ਼ੀ ਦੇ ਨਾਲ ਨਹੀਂ ਵਧੂਗੇ। ਸਲੋ ਸਟੈਡੀ ਪ੍ਰੋਗਰੈਸ ਹੋਊਗੀ ਤੇ ਰੇਟ ਇੰਪਰੂਵਮੈਂਟ ਥਰੂ ਆਊਟ 25 ਤੇ 26 ਥੋੜੇ ਵਧਣਗੇ। ਬਿਲਕੁਲ ਚਾਹੀਦੀ ਵੀ ਹਰਜੋਤ ਭਾਜੀ, ਸਲੋ ਐਂਡ ਸਟੱਡੀ ਇੰਪਰੂਵਮੈਂਟ ਚਾਹੀਦੀ ਹੈ, ਨਾ ਕਿ ਐਕਸਟਰਾ ਆਰਡੀਨਰੀ ਜਿੱਦਾਂ ਕਿ ਆਪਾਂ 2020 ਦੇ ਵਿੱਚ ਦੇਖੀ ਸੀਗੀ। ਅਚਨਚੇਤ ਹੀ ਜਿਹੜੀ ਆ ਉਦੋਂ ਰੇਟਸ ਜਿਹੜੇ ਆ ਉਹ ਅਗਰੈਸਿਵਲੀ ਵੱਧ ਕੇ ਸੀਗੇ। ਔਰ ਮੈਨੂੰ ਯਾਦ ਆ ਕਿ ਉਦੋਂ ਜਿਹੜੇ ਕੈਰੀਅਰ ਸੀਗੇ, ਜਦੋਂ ਬ੍ਰੋਕਰ ਨੂੰ ਕਾਲ ਕਰਨੀ, ਜੇ ਬ੍ਰੋਕਰ ਨੇ ਕਹਿਣਾ ਵੀ 10,000 ਦਾ ਰੇਟ ਆ, ਤੇ ਉਹਨੂੰ ਕਹਿਣਾ ਵੀ 13,000 ਦੇ ਦੇ। ਮਤਲਬ ਕਿਸ ਬੇਸਿਸ ਦੇ ਉੱਤੇ 10 ਤੋਂ 13 ਮੰਗੇ ਜਾ ਰਹੇ ਸੀਗੇ, ਸਮਝ ਨਹੀਂ ਸੀ ਆ ਰਹੀ। ਪਰ ਲੇਕਿਨ ਹੁਣ ਉਹੀ ਚੀਜ਼ ਜਿਹੜੀ ਆ ਉਹ ਉਲਟ ਹੋਈ ਆ ਕਿ ਜੇ ਆਪਾਂ ਕਾਲ ਕਰਕੇ ਕਹਿੰਦੇ ਆ ਵੀ 7,000 ਦੇ ਦੇ, ਅਗਲਾ ਕਹਿੰਦਾ 5 ਲੈ ਲਾ। ਠੀਕ ਹੈ ਨਾ। ਸੋ ਹੁਣ ਉਹੀ ਚੀਜ਼ ਜਿਹੜੀ ਆ ਉਹ ਟੇਬਲ ਟਰਨ ਅਰਾਊਂਡ ਸਾਡੇ ਵੱਲ ਨੂੰ ਹੋਇਆ ਆ। ਸੋ ਇਸ ਕਰਕੇ ਜਿਹੜੀ ਇੱਕ ਅਗਰੈਸਿਵ ਗਰੋਥ ਜਿਹੜੀ ਆ ਉਹ ਹਮੇਸ਼ਾ ਹੀ ਤੰਗ ਕਰਦੀ ਹੈ। ਜਿਹੜੀ ਪੈਸਿਵ ਗਰੋਥ ਹੈ ਜਾਂ ਹੌਲੀ ਹੌਲੀ ਜਿਹੜੀ ਗਰੋਥ ਹੋਣੀ ਆ, ਜਿਹੜੀ ਸਲੋ ਐਂਡ ਸਟੱਡੀ ਕੰਮ ਹੋਣਾ, ਉਹ ਬੈਟਰ ਰਹਿੰਦਾ ਜੀ। ਇਸੇ ਤਰ੍ਹਾਂ ਓਲਡ ਡੋਮਿਨੀਅਨ ਫਰੇਟ ਦੇ ਜੋ CFO ਐਡਮ ਸਟਾਰਫੀਲਡ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇੰਡਸਟਰੀਅਲ ਮਾਰਕੀਟ ਆ, ਉਹਦੇ 'ਚ ਥੋੜਾ ਜਿਹਾ ਪੋਜ਼ਿਟਿਵ ਆਊਟਲੁੱਕ ਦਿਸਦਾ ਹੈਗਾ, ਪਰ ਇੰਡਸਟਰੀ ਵੋਲੀਅਮ 15% ਡਾਊਨ ਆ ਜੇ 2021 ਤੇ 2022 ਨੂੰ ਦੇਖਿਆ ਜਾਵੇ। ਪਰ 2024 'ਚ 3.8% ਥੋੜਾ ਜਿਹਾ ਉੱਪਰ ਗਿਆ ਸੀ। ਸੋ ਕਹਿੰਦੇ ਵੀ ਥੋੜੀ ਜਿਹੀ ਗੁੱਡ ਪ੍ਰਾਈਸ ਇਨਕਰੀਜ਼ ਹੋ ਰਹੀ ਹੈਗੀ ਆ, ਤੇ ਸਾਨੂੰ ਜਿਹੜਾ ਆ ਇਨਵੈਸਟ ਕਰਨਾ ਚਾਹੀਦਾ ਆ ਨਿਊ ਸਰਵਿਸ ਸੈਂਟਰਸ ਤੇ ਨਿਊ ਟੈਕਨੋਲੋਜੀਜ਼ ਦੇ ਵਿੱਚ ਵੀ। ਬਿਲਕੁਲ ਹਰਜੋਤ ਭਾਜੀ, ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਹੈ ਨਾ, ਜਿਹੜੀ ਆਪਾਂ ਜੇ ਆਪਣੀ ਇੰਡਸਟਰੀ ਦੀ ਗੱਲ ਕਰੀਏ ਸਪੈਸੀਫਿਕਲੀ, ਮੈਂ ਇਸ ਚੀਜ਼ ਤੇ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਇਨਵੈਸਟਮੈਂਟ ਕਰਨ ਦੀ ਲੋੜ ਹੈਗੀ ਆ। ਸਾਡੇ ਇੱਥੇ ਜਿਹੜਾ ਸੈਂਟਰਸ ਹੈਗੇ, ਸਾਡੇ ਇੱਥੇ ਜਿਹੜੀ ਕਸਟਮਰ ਸਰਵਿਸ ਹੈਗੀ ਆ, ਜਿਹੜਾ ਕੰਮ ਇੱਥੇ ਹੈਗਾ, ਉਹ ਤੇ ਇਨਵੈਸਟ ਕਰਨ ਦੀ ਲੋੜ ਹੈਗੀ ਆ। ਔਰ ਜਿਹੜੀ ਟੈਕਨੋਲੋਜੀ ਹੈਗੀ ਆ, ਟਰੱਕਿੰਗ ਦੇ ਵਿੱਚ ਜਿਹੜੀ ਟੈਕਨੋਲੋਜੀ ਹੈਗੀ ਉਹ ਬਹੁਤ ਤੇਜ਼ੀ ਦੇ ਨਾਲ ਆ ਰਹੀ ਹੈਗੀ ਆ। ਪਿਛਲੇ 50-70 ਸਾਲਾਂ ਦੇ ਵਿੱਚ ਬਹੁਤ ਮੇਜਰ ਚੇਂਜਸ ਆਈਆਂ ਟਰੱਕਿੰਗ ਦੇ ਵਿੱਚ। ਸੋ ਜੇ ਅਸੀਂ ਟੈਕਨੋਲੋਜੀ ਦੇ ਨਾਲ ਨਹੀਂ ਦੌੜ ਕੇ ਰਲਦੇ ਜਾਂ ਟੈਕਨੋਲੋਜੀ ਨੂੰ ਨਹੀਂ ਯੂਜ਼ ਕਰਦੇ ਆਪਣੇ ਬੈਨੀਫਿਟ ਲਈ, ਤੇ ਆਈ ਥਿੰਕ ਇਟ ਵਿਲ ਬੀ ਟੂ ਲੇਟ ਟੁਮਾਰੋ। ਇਸੇ ਤਰ੍ਹਾਂ JB ਹੰਟ, ਉਹਨਾਂ ਨੇ ਵੀ ਇਹ ਕਿਹਾ ਵੀ ਸਟ੍ਰੈਸ ਕੀਤਾ ਆ ਫॉर ਪ੍ਰਾਈਸਿੰਗ ਇਨਕਰੀਜ਼, ਤੇ ਉਹਨਾਂ ਨੇ ਇਹ ਕਿਹਾ ਵੀ ਡਿਊ ਟੂ ਇਨਫਲੇਸ਼ਨਰੀ ਕਾਸਟ ਪ੍ਰੈਸ਼ਰ ਅਕ੍ਰੋਸ ਆਵਰ ਬਿਜ਼ਨੈਸਸ ਐਂਡ ਡਿਫਲੇਸ਼ਨਰੀ pricing experienced over the last 2 years. So we will need to correct our pricing while remaining focused on our cost to return our business to reinvestable level. ਇਹ ਜੋ ਪ੍ਰੈਜ਼ੀਡੈਂਟ ਡੈਰਨ ਫੀਲਡ ਆ JB ਹੰਟ ਦੇ, ਉਹਨਾਂ ਨੇ ਦੱਸਿਆ। ਡੈਫੀਨਿਟਲੀ ਹਰਜੋਤ ਭਾਜੀ, ਆਬਵੀਅਸਲੀ ਆਪਾਂ ਸਾਰੇ ਚਾਹੁੰਦੇ ਆ ਕਿ ਦੇਖੋ ਹਰ ਇੱਕ ਚੀਜ਼ ਦੇ ਪਿੱਛੇ ਆਪਾਂ ਚਾਹੁੰਦੇ ਆ ਕਿ ਪ੍ਰਾਈਸ ਜਿਹੜੀ ਆ, ਜੇ ਆਪਾਂ ਲੋਡਾਂ ਦੀ ਪ੍ਰਾਈਸ ਇਨਕਰੀਜ਼ ਹੋਣੀ ਚਾਹੀਦੀ ਆ,
ਹੁਣ ਜੇ ਲੋਡਾਂ ਦੀ ਪ੍ਰਾਈਸ ਇਨਕਰੀਜ਼ ਹੁੰਦੀ ਹੈ, ਉਧਰ ਡਰਾਈਵਰ ਦੀ ਪੇ ਇਨਕਰੀਜ਼ ਹੋ ਜਾਂਦੀ ਹੈ, ਉਧਰ ਕਾਸਟ ਇਨਕਰੀਜ਼ ਹੋ ਜਾਂਦੀ ਹੈ। ਇੱਕ ਬੰਨੇ ਆਪਾਂ ਇਨਫਲੇਸ਼ਨ ਦੀ ਗੱਲ ਕਰਦੇ ਹੈਗੇ, ਇਨਫਲੇਸ਼ਨ ਨਹੀਂ ਹੋਣੀ ਚਾਹੀਦੀ, ਪ੍ਰਾਈਸਾਂ ਇੰਨੀਆਂ ਨਹੀਂ ਵਧਣੀਆਂ ਚਾਹੀਦੀਆਂ। ਮਤਲਬ ਇਹ ਸਾਰੀਆਂ ਚੀਜ਼ਾਂ ਕ੍ਰਾਸ ਕਨੈਕਟ ਹੈਗੀਆਂ ਆ। ਜੇ ਕਿਸੇ ਪਾਸਿਓਂ ਕੋਈ ਚੀਜ਼ ਦੀ ਪ੍ਰਾਈਸ ਵੱਧਦੀ ਹੈਗੀ ਹੈ, ਜੇ ਟਰੱਕ ਦੀ ਪ੍ਰਾਈਸ ਅੱਜ 5000 ਦਾ ਲੋਡ ਜਿਹੜਾ ਆ ਉਹ ਜੇ 10000 ਦਾ ਜਾਂਦਾ ਹੈ, ਤੇ ਆਬਵੀਅਸਲੀ ਉਹ ਜਿਹੜੇ 5000 ਉੱਪਰ ਦੇਣੇ ਆ ਉਹ ਕਿਤੇ ਨਾ ਕਿਤੇ ਕੰਜ਼ਿਊਮਰ ਦੇ ਉੱਤੇ ਹੀ ਡਿਸਟ੍ਰੀਬਿਊਟ ਹੋਣੇ ਆ। ਸੋ ਕਿਤੇ ਨਾ ਕਿਤੇ ਜਾ ਕੇ ਉਹ ਅਸਰ ਜਿਹੜਾ ਆ ਉਹ ਆਪਣੇ ਤੇ ਹੀ ਆਉਣਾ ਆ। ਸੋ ਇਹ ਨਹੀਂ ਗੱਲ ਹੈਗੀ, ਪਰ ਡੈਫੀਨੇਟਲੀ ਆਪਣਾ ਆਪਣਾ ਵਿਚਾਰ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਇੰਟਰਕਨੈਕਟ ਹੈਗੀਆਂ। ਇੱਥੇ ਰਾਜਕਿਰਨ ਤੇ ਹਰਜੋਤ ਭਾਜੀ ਮੈਂ ਗੱਲ ਕਰੂੰਗਾ ਕਿ ਜਿਹੜਾ ਨੈਕਸਟ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਆ, ਉਹ ਮਈ 13, 14, 15, 72 ਘੰਟੇ ਜਿਹਨੂੰ ਕਹਿ ਦਿੰਦੇ ਆ, ਇਹ ਲੱਗਣ ਜਾ ਰਿਹਾ ਹੈਗਾ। ਸੋ ਮਈ 13, 14, 15 ਜਿਹੜਾ ਹੈਗਾ ਉਹ ਇੰਟਰਨੈਸ਼ਨਲ ਰੋਡ ਚੈੱਕ ਹੈਗਾ। ਇਹ ਕੈਨੇਡਾ, ਮੈਕਸੀਕੋ ਤੇ US ਤਿੰਨਾਂ ਕੰਟਰੀਜ਼ ਦੇ ਵਿੱਚ ਇਕੱਠਾ ਲਗਾਇਆ ਜਾਂਦਾ। ਇਸ ਸਾਲ ਦੀ ਜਿਹੜੀ ਉਹਨਾਂ ਦੀ ਫੋਕਸ ਰਹੇਗਾ ਉਹ ਰਹੇਗਾ ਆਵਰਸ ਆਫ ਸਰਵਿਸ ਰੈਗੂਲੇਸ਼ਨ ਤੇ ਟਾਇਰ ਮੇਨਟੇਨੈਂਸ ਦੇ ਉੱਤੇ। ਸੋ ਆਵਰਸ ਆਫ ਸਰਵਿਸ ਰੈਗੂਲੇਸ਼ਨ ਜਿਹੜੀ ਆ ਉਹ ਤੇ ਟਾਇਰ ਮੇਨਟੇਨੈਂਸ ਦੇ ਉੱਤੇ। ਸੋ ਧਿਆਨ ਇਹਦੇ ਉੱਤੇ ਦੇਣਾ ਹੈਗਾ ਕਿ ਇਹ ਨਹੀਂ ਕਿ ਇਕੱਲੇ ਤੁਸੀਂ ਇਹਨਾਂ ਚੀਜ਼ਾਂ ਤੇ ਦੇਣਾ, ਪੂਰੀ ਟਰੱਕ ਮੇਨਟੇਨੈਂਸ ਤੇ ਵੀ ਧਿਆਨ ਦੇਣਾ ਹੈਗਾ। ਅੱਜ ਦੀ ਤਰੀਕ ਦੇ ਵਿੱਚ ਬਹੁਤ ਟਿਕਟਸ ਜਿਹੜੀਆਂ ਹਰਜੋਤ ਭਾਜੀ ਇਸ਼ੂ ਹੋ ਰਹੀਆਂ ਹੈਗੀਆਂ, ਬੜੀਆਂ ਪ੍ਰੋਬਲਮਸ, ਔਰ ਕਈ ਐਸੀਆਂ ਟਿਕਟਸ ਇਸ਼ੂ ਹੋ ਰਹੀਆਂ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਉਹ ਬਹੁਤ ਮਾਈਨਰ ਚੀਜ਼ਾਂ ਹੈਗੀਆਂ। ਚਾਹੇ ਤੁਹਾਡੇ ਕੋਲ ELD ਹੈਗੀ ਆ, ਤੁਹਾਡੇ ਕੋਲ ਇੱਕ ਕਾਰਡ ਹੁੰਦਾ ਆ ELD ਨੂੰ ਕਿਵੇਂ ਆਪਰੇਟ ਕਰਨਾ, ਇੰਸਟਰਕਸ਼ਨ। ਜਦੋਂ ਤੁਸੀਂ ਆਪਣਾ ELD ਨੂੰ ਫਿਲ ਅਪ ਕਰਦੇ ਆ, ਉੱਥੇ ਡਾਕੂਮੈਂਟ ਨੰਬਰ, ਆਪਣਾ BOL ਨੰਬਰ ਜਾਂ ਜਿਹੜੀਆਂ ਚੀਜ਼ਾਂ ਉੱਤੇ ਭਰਨੀਆਂ ਹੁੰਦੀਆਂ, ਟ੍ਰੇਲਰ ਦਾ ਨੰਬਰ, ਕੋ ਡਰਾਈਵਰ ਦਾ ਨਾਮ, ਇਹ ਸਿੰਪਲ ਚੀਜ਼ਾਂ ਹੈਗੀਆਂ। ਜੇ ਇਹਨਾਂ ਚੀਜ਼ਾਂ ਦੀਆਂ ਵੀ ਤੁਸੀਂ ਟਿਕਟਾਂ ਲੈ ਰਹੇ ਹੈਗੇ ਨਾ, ਫਿਰ ਦੈਨ ਇਟ ਮੀਨਸ ਕਿ ਤੁਹਾਨੂੰ ਟੋਟਲੀ ਪਤਾ ਨਹੀਂ ਹੈਗਾ ਕਿ ਤੁਸੀਂ ਇੰਡਸਟਰੀ ਦੇ ਵਿੱਚ ਕਿਵੇਂ ਟਰੱਕ ਚਲਾ ਰਹੇ ਹੈਗੇ, ਕਿਉਂਕਿ ਇਹ ਮਾਈਨਰ ਮਿਸਟੇਕਸ ਹੈਗੀਆਂ, ਬਹੁਤ ਜ਼ਿਆਦੀਆਂ ਮਾਈਨਰ, ਪਰ ਇਹ ਤੁਹਾਡੇ ਜਿਹੜਾ ਕੰਪਨੀ ਦੇ ਸਕੋਰ ਦੇ ਉੱਤੇ ਬਹੁਤ ਬੈਡ ਇਫੈਕਟ ਪਾਉਂਦੀਆਂ ਹੈਗੀਆਂ। ਔਰ ਅੱਜ ਦੀ ਤਰੀਕ ਦੇ ਵਿੱਚ ਬਹੁਤ ਹਰਜੋਤ ਭਾਜੀ ਜਿਹੜੀਆਂ ਟਿਕਟਸ ਮਿਲ ਰਹੀਆਂ ਹੈਗੀਆਂ, ਉਹ ਰਿਸਟ੍ਰਿਕਟਡ ਲਾਇਸੈਂਸਿਸ ਦੀਆਂ ਟਿਕਟਾਂ ਮਿਲ ਰਹੀਆਂ ਹੈਗੀਆਂ। ਕੁਛ ਕੰਪਨੀਆਂ ਮੇਰੀ ਨਜ਼ਰ ਦੇ ਵਿੱਚ ਆਈਆਂ ਹੈਗੀਆਂ, ਜਿਨ੍ਹਾਂ ਦੀ ਕਾਲਸ ਆਈਆਂ ਹੈਗੀਆਂ, ਉਹਨਾਂ ਦੀ ਮੈਂ ਟਿਕਟਸ ਚੈੱਕ ਕੀਤੀਆਂ ਹੈਗੀਆਂ। ਉਹ ਹੈਗੀਆਂ ਕਿ ਜਦੋਂ ਉਹਨਾਂ ਨੇ ਡਰਾਈਵਰ ਨੂੰ ਹਾਇਰ ਕੀਤਾ, ਜਿੱਦਾਂ ਆਪਾਂ ਪਿਛਲੇ ਸਾਲਾਂ ਦੇ ਵਿੱਚ ਗੱਲ ਕਰ ਰਹੇ ਹਾਂ 2 ਸਾਲਾਂ ਤੋਂ, ਕਿ ਜਦੋਂ ਤੁਸੀਂ ਡਰਾਈਵਰ ਹਾਇਰ ਕਰਦੇ ਆ, ਜੇ ਤੁਸੀਂ ਡਰਾਈਵਰ ਦੀ ਕਲੀਅਰਿੰਗ ਹਾਊਸ ਪਹਿਲਾਂ ਨਹੀਂ ਚੈੱਕ ਕਰਦੇ, ਕਲੀਅਰਿੰਗ ਹਾਊਸ ਉਹਦੀ ਲਾਇਸੈਂਸ ਨਹੀਂ ਚੈੱਕ ਕਰਦੇ, ਉਹਨੂੰ ਵਿਦਆਊਟ ਕਲੀਅਰਿੰਗ ਹਾਊਸ ਦੀ ਕੁਐਰੀ ਤੇ ਹਾਇਰ ਕਰ ਲੈਂਗੇ ਸਿਰਫ ਡਰਗ ਟੈਸਟ ਕਰਾਉਣ ਤੋਂ ਬਾਅਦ, ਨੈਗੇਟਿਵ ਆਉਣ ਤੋਂ ਬਾਅਦ, ਜੇ ਉਹਨਾਂ ਦਾ ਲਾਇਸੈਂਸ ਜਿਹੜਾ ਪ੍ਰੋਹਿਬਿਟਡ ਹੈਗਾ, ਤੇ ਉਹ ਲਾਇਸੈਂਸ ਜਿਹੜਾ ਉਹ ਬੇਸਿਕਲੀ ਤੁਹਾਡਾ ਟਰੱਕ ਆਊਟ ਆਫ ਸਰਵਿਸ ਹੋ ਜਾਣਾ, ਔਰ ਉਹ ਬਹੁਤ ਹੈਵੀ ਟਿਕਟ ਹੈਗੀ ਆ। ਔਰ ਜੇ ਤੁਸੀਂ ਵਾਪਸ ਜਾ ਕੇ ਮੁੜ ਕੇ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਬਹੁਤ ਔਖੀ ਜਿਹੜੀ ਟਿਕਟ ਆ ਉਹ ਤੋਂ ਨਿਕਲਦੀ ਆ, ਫਾਈਨ ਵੀ ਬਹੁਤ ਜ਼ਿਆਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹਨਾਂ ਚੀਜ਼ਾਂ ਤੇ ਵੀ ਧਿਆਨ ਦੇਣ ਦੀ ਲੋੜ ਹੈ ਜੀ। ਕੁਝ ਕਾਲਰ ਜੁੜ ਰਹੇ ਆ, ਉਹਨਾਂ ਦੇ ਵੀ ਆਪਾਂ ਗੱਲਾਂ ਸੁਣੀਆਂ ਸੁਣਦੇ ਆ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਰਣਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਹਾਂਜੀ ਰਮਨ ਭਾਜੀ ਉਹਨਾਂ ਦਾ ਪੁੱਛਣਾ ਸੀਗਾ, ਕੁਐਸਚਨ ਸੀਗਾ। ਪਹਿਲਾਂ ਗੱਲ ਚੱਲਦੀ ਸੀਗੀ ਆਪਣੇ ਇੱਕ ਮਹਾਵੀਰ ਸਕੇਲ ਦੀ, ਉਹਦੇ ਬਾਰੇ ਪੁੱਛਣਾ ਸੀਗਾ ਵੀ ਉਹਦੀ ਆਪਾਂ ਕੋਈ ਚੱਲ ਰਿਹਾ ਆ, ਕਿਸੇ ਨਾਲ ਆਪਣੀ ਗੱਲ ਹੋਈ ਕਿਸੇ ਚੀਫ ਨਾਲ ਜਾਂ ਕਿਸੇ ਹੋਰ ਆਫੀਸਰ ਨਾਲ, ਕਿਉਂਕਿ ਉੱਥੇ ਬਹੁਤ ਕਰਪਸ਼ਨ ਜਿਹਾ ਹੋ ਰਿਹਾ ਨਾ, ਕਿਉਂਕਿ ਉਹ ਕੱਲ ਹੀ ਉੱਥੇ ਆਪਣਾ ਟਰੱਕ ਰੋਕਿਆ ਤੇ ਉਹ ਮੁੰਡਾ ਡਰਾਈਵਰ ਸੀਗਾ, ਉਹਨੂੰ ਕੱਢ ਲਿਆ ਚਲੋ ਸਕੇਲ ਤੇ ਉਹਨਾਂ ਨੇ, ਤੇ ਉਹ ਕਹਿੰਦੇ ਇੰਸਪੈਕਸ਼ਨ ਸਾਰਾ ਕੁਛ ਡਨ ਕਰਤਾ ਨਾ, ਉਹ ਕਹਿੰਦਾ ਤੇਰੀ ਜਿਹੜੀ ਡਰਾਈਵ ਸ਼ਿਫਟ ਕੈਰਿੰਗ ਬੈਰਿੰਗ ਆ ਵੀ ਉਹ ਵੇਅਰ ਆਊਟ ਆ ਹਨਾ। ਉਹ ਚਲੋ ਉਹਨੇ ਰੈਡ ਟੈਗ ਕਰਤਾ ਟਰੱਕ, ਤੇ ਮੁੜ ਕੇ ਮੈਂ ਉੱਥੇ ਜਿਹੜਾ ਮਕੈਨਿਕ ਸੀਗਾ ਉਹਦੇ ਕੋਲ ਉਹ ਪਾਰਟ ਸੀਗਾ ਜੀ ਹਨਾ, ਤੇ ਮੈਂ ਉਹਨੂੰ ਕਿਹਾ ਵੀ, ਉਹ ਕਹਿੰਦਾ ਕਿੰਨੇ ਪੈਸੇ, ਕਹਿੰਦਾ ਮੈਂ $1000 ਲਊਂਗਾ, ਪਾਰਟ ਸਿਰਫ ਸੀਗਾ $150 ਦਾ। ਤੇ ਮੈਂ ਕਿਹਾ ਅਸੀਂ ਤੇ ਇੱਥੋਂ ਨਹੀਂ ਪਾਉਣਾ, ਮੈਂ ਸਾਡੀ ਬੇਕਰਸਫੀਲਡ ਸਾਡੀ ਮੇਰੇ ਕਜ਼ਨ ਦੀ ਸ਼ਾਪ ਆ, ਮੈਂ ਉੱਥੋਂ ਬੰਦਾ ਆਊਗਾ ਪਾ ਦੂਗਾ। ਚਲੋ ਕੀਤਾ ਉਹਨਾਂ ਗੱਲ, ਕਹਿੰਦਾ ਨਹੀਂ ਹੈ ਨਾ ਜਾਣ ਨਹੀਂ ਦੇਣਾ ਵੀ ਤੁਸੀਂ, ਮੈਂ ਕਿਹਾ ਬੇਕਰਫੀਲਡ ਜਾਣ ਦੇ ਦੂ। ਉਹ ਕਹਿੰਦਾ ਪੁਲਿਸ ਨੂੰ, ਫਿਰ ਮੈਂ ਆਫਿਸਰ ਨਾਲ, ਮੈਂ ਮੁੰਡੇ ਨੂੰ ਕਿਹਾ ਡਰਾਈਵਰ ਨੂੰ ਵੀ ਮੈਨੂੰ ਆਫਿਸਰ ਨਾਲ ਗੱਲ ਕਰਾ ਦੂ, ਤੇ ਫਿਰ ਮੈਂ ਹੀ ਉਹਨਾਂ ਨਾਲ ਗੱਲ ਕੀਤੀ ਆਫਿਸਰ ਨਾਲ, ਮੈਂ ਥੋੜ੍ਹਾ ਜਿਹਾ ਬਹਿਸਬਾਜ਼ੀ ਕੀਤੀ ਉਹਨਾਂ ਨਾਲ ਵੀ ਪਿੱਛੋਂ ਵੀ ਟਰੱਕ ਆਇਆ ਆ,
ਤੂੰ ਇੱਥੇ ਜਾਣ ਨਹੀਂ ਦਿੰਦਾ ਮੇਰਾ ਟਰੱਕ, ਬੇਕਰਵਿਲ ਮੇਰੇ ਕਜ਼ਨ ਦੀ ਸ਼ਾਪ ਆ। ਉਹ ਕਹਿੰਦਾ ਨੋ ਸੇਫਟੀ ਨਹੀਂ ਹੈਗੀ। ਮੈਂ ਚੱਲ ਐਗਰੀ ਆ, ਮੈਂ ਕਿਹਾ ਮੈਂ ਤੇਰੇ ਨਾਲ ਠੀਕ ਆ, ਐਗਰੀ ਹੋ ਗਿਆ। ਫਿਰ ਕਹਿੰਦਾ ਫਿਰ ਮੈਂ ਕਿਹਾ ਜੀ ਮੈਂ ਕਿਹਾ ਮੈਂ ਆਪਦਾ ਕਜ਼ਨ ਬੁਲਾ ਲੈਂਦਾ, ਪਰ ਉਹਨੂੰ 2 ਘੰਟੇ ਲੱਗ ਜਾਣੇ ਆਉਣ ਨੂੰ, ਬਾਕੀ 2-2.5 ਘੰਟੇ ਮੈਂ ਕਿਹਾ ਉਹਨੂੰ ਲੇਬਰ ਉੱਥੇ ਪਾਉਣ ਨੂੰ ਲੱਗ ਜਾਣਾ ਹੈ ਨਾ। ਫਿਰ ਮੈਂ ਕਿਹਾ ਪਰ ਤੂੰ ਕਿੰਨੇ ਵਜੇ ਤੱਕ ਇੱਥੇ ਹੋਏਗਾ, ਤੂੰ ਸਾਈਨ ਆਫ ਕਰਕੇ ਜਾਊਂਗਾ? ਕਹਿੰਦਾ ਨਹੀਂ ਮੈਂ ਤਾਂ ਪਹਿਲਾਂ ਕਹਿੰਦਾ ਮੈਂ ਹਾਫ ਆਵਰ 'ਚ ਬੰਦ ਕਰ ਦੇਣੀ ਆ ਸਕੇਲ। ਫਿਰ ਮੈਂ ਕਿਹਾ ਨੋ ਫਿਰ ਵੀ ਤੈਨੂੰ ਸਾਈਨ ਆਫ ਕਰਕੇ ਹੈਵ ਟੂ ਕਰਕੇ ਜਾਣਾ ਪੈਣਾ ਹੀ ਆ, ਤੂੰ ਏਦਾਂ ਬੰਦ ਨਹੀਂ ਕਰਕੇ ਜਾ ਸਕਦਾ। ਫਿਰ ਜੀ ਉਹਨੇ ਕਹਿੰਦਾ ਮੈਂ 2 ਘੰਟੇ ਵੇਟ ਕਰ ਲੂੰਗਾ ਹੈ ਨਾ। ਚਲੋ ਮੈਂ ਠੀਕ ਆ, ਮੈਂ ਕਾਲਾਂ ਗੁੱਲਾਂ ਕੀਤੀਆਂ ਰੋਡ ਸਰਵਿਸ, ਤੇ ਉਹ ਕਹਿੰਦਾ ਇੱਕ ਬੰਦਾ ਕਹਿੰਦਾ 1500 ਲਊਂ। ਚਲੋ ਇੱਕ ਆਪਣਾ ਮੁੰਡਾ ਜਾਣਦਾ ਸੀਗਾ ਇੰਡੀਅਨ ਹੈ ਨਾ, ਉਹ ਕਹਿੰਦਾ ਮੈਂ ਸਵੇਰੇ ਆ ਕੇ ਕਰ ਦੂੰਗਾ। ਤੇ ਜਦੋਂ ਉਹ ਫਿਰ ਮੰਨ ਗਿਆ, ਉਹ ਅੱਧੇ ਘੰਟੇ 'ਚ ਉਹਨਾਂ ਦੀ ਸਕੇਲ ਬੰਦ ਕਰਤੀ। ਜਿਹੜਾ ਉੱਥੇ ਬੰਦਾ ਰੋਡ ਸਰਵਿਸ ਵਾਲਾ ਸੀਗਾ ਉਹਦਾ ਹੁੰਦਾ ਸਕੇਲ ਤੇ, ਉਹ ਵੀ ਚਲੇ ਗਿਆ ਸੀਗਾ ਪਹਿਲਾਂ ਹੀ, ਜਦ ਉਹਨੂੰ ਜਵਾਬ ਦਿੱਤਾ ਉਹ ਉਦੋਂ ਹੀ ਚਲੇ ਗਿਆ। ਅੱਧੇ ਘੰਟੇ ਜਦੋਂ ਬੰਦ ਕਰਤੀ ਸਕੇਲ, ਉਹ ਆਪੇ ਮੇਰੇ ਆਪਣੇ ਡਰਾਈਵਰ ਕੋਲ ਆ ਗਿਆ ਪੁਲਿਸ ਆਫਿਸਰ, ਕਹਿੰਦਾ ਆਹ ਫੜ ਲਾਇਸੈਂਸ, ਗੋ ਹੈਡ, ਕਹਿੰਦਾ ਤੈਨੂੰ ਮੈਂ ਫਿਕਸ ਦੀ ਟਿਕਟ ਦਿੱਤੀ ਆ, ਜਾ ਕੇ ਜਿੱਥੇ ਮਰਜ਼ੀ ਇਹਨੂੰ ਠੀਕ ਕਰਾ ਕੇ ਤੂੰ ਸਾਈਨ ਆਫ ਕਰਾ ਲਈ। ਅੱਛਾ, ਬਾਅਦ 'ਚ ਜਾਣ ਦਿੱਤਾ ਫਿਰ ਉਹਨੇ? ਹੈਂ, ਹਾਂਜੀ, ਸਕੇਲ ਬੰਦ ਕਰਤੀ ਅੱਧੇ ਘੰਟੇ 'ਚ। ਅੱਧੇ ਘੰਟੇ ਬਾਅਦ ਫਿਰ ਉਹਨੇ ਕਿਹਾ ਵੀ ਬਾਹਰ ਜਾ ਕੇ ਕਰਾ ਲਈ ਫਿਰ? ਹੈਂ, ਪਰ ਹੁਣ ਭਾਜੀ ਇਹ ਸਾਰੀ ਗੱਲਬਾਤ ਸੁਣ ਮੈਂ ਤੋਂ ਉਹਨਾਂ ਬਾਅਦ ਬਹਿਸ ਕਰੀ ਨਾ, ਮੈਂ ਉਹਨਾਂ ਬਹਿਸ ਕੀਤੀ ਵੀ ਤੁਸੀਂ ਮੇਰਾ ਟਰੱਕ ਜਾਣ ਦੇ ਪਲੀਜ਼, ਬੇਕਰਫੀਲਡ ਮੈਂ ਕਰਾ ਦਿੰਦਾ, ਕੋਈ ਏਡੀ ਵੱਡਾ ਇਸ਼ੂ ਨਹੀਂ। ਮੈਂ ਕਿਹਾ ਸਾਨੂੰ ਪੈਸੇ, ਮੈਂ ਉਹ ਐਕਸਪਲੇਨ ਕੀਤਾ, ਮੈਂ ਕਿਹਾ ਸਾਨੂੰ ਭਾਜੀ ਆਪਣੇ ਆਫਿਸਰ ਸਾਨੂੰ ਪੈਸੇ ਇੱਥੋਂ ਬਣਦੇ ਨਹੀਂ ਗੇ, ਜਿੰਨੇ ਤੁਸੀਂ ਉੱਦਾਂ ਹੀ ਸਕੇਲਾਂ ਦੇ ਕੱਢਦੇ ਹੋ, ਇਨਸਪੈਕਸ਼ਨ ਕਰਦੇ ਹੋ, ਪਰ ਸਾਨੂੰ ਕਿਹੜਾ ਇਹ ਬਣਦੇ ਆ ਪਿੱਛੋਂ ਨਾ ਰੇਟ। ਚਲੋ ਉਹ ਤਾਂ ਉਹਨਾਂ ਨੂੰ ਉਹਦੇ ਉਸ ਚੀਜ਼ ਨਾਲ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ, ਉਹਨਾਂ ਨੇ ਤਾਂ ਆਪਣਾ ਜਿਹੜਾ ਉਹ ਦੇਖਣਾ। ਮੈਨੂੰ ਏਦਾਂ ਲੱਗਦਾ ਜੀ, ਜਿਹੜਾ ਉਹਦਾ ਬੰਦਾ ਉੱਥੇ ਰੋਡ ਸਰਵਿਸ ਵਾਲਾ ਸੀ ਉਹ ਚਲੇ ਗਿਆ, ਤੇ ਪੁਲਿਸ ਅਫਸਰ ਨੇ ਕਿਹਾ ਮੈਨੂੰ ਕੁਝ ਬਣਨਾ ਨਹੀਂ ਵਿੱਚੋਂ, ਇਹਨੇ ਤਾਂ ਆਪਦਾ ਬੰਦਾ ਸੱਦ ਲਿਆ, 150 ਦਾ ਪਾਰਟ ਆ। ਇਹ ਹੁਣ ਤੁਸੀਂ ਗੱਲ ਤਾਂ ਵੱਡੀ ਕਹਿਤੀ, ਹੁਣ ਆਪਣੇ ਕੋਲ ਪ੍ਰੂਫ ਨਹੀਂ ਆ ਤੁਹਾਡੇ ਕੋਲ ਵੀ ਬਣਦਾ ਉਹਦਾ ਕਿ ਨਹੀਂ ਬਣਦਾ। ਇਹ ਤਾਂ ਤੁਸੀਂ ਸਪੈਕੂਲੇਟ ਕਰ ਰਹੇ ਹੋ ਨਾ ਕਿ ਉਹਨੇ ਏਦਾਂ ਸੋਚਿਆ। ਮੇਰੇ ਖਿਆਲ ਦੇ ਵਿੱਚ ਆਫਿਸਰ ਦੇ ਉਹਦੀ ਭਲਵਾਨ ਸੀ ਕਿ ਉਹਨੇ ਤੁਹਾਨੂੰ ਜਾਣ ਦਿੱਤਾ। ਆਫਿਸਰ ਤੁਹਾਨੂੰ ਟਿਕਟ ਲੈ ਕੇ ਆਊਟ ਆਫ ਸਰਵਿਸ ਕਰਕੇ ਸਕੇਲ ਬੰਦ ਕਰ ਦੇਵੇ, ਤੁਸੀਂ ਜਿੰਨੀ ਦੇਰ ਤੱਕ ਬੰਦਾ ਸੱਦ ਕੇ ਉੱਥੋਂ ਟਿਕਟ ਨੂੰ ਕਲੀਅਰ ਨਹੀਂ ਕਰਵਾਉਂਦੇ ਉਨੀ ਦੇਰ ਤੱਕ ਤੁਸੀਂ ਉੱਥੋਂ ਜਾ ਨਹੀਂ ਸਕਦੇ। ਸੋ ਆਈ ਡੋਂਟ ਨੋ ਕਿ ਇੱਥੇ ਕਰਪਸ਼ਨ ਕਿੱਥੇ ਹੈਗੀ ਆ। ਜੇ ਤੁਸੀਂ ਆਪ ਕਹਿ ਰਹੇ ਆ ਕਿ ਮੈਂ ਕਾਲ ਕਰਕੇ ਦੇਖਿਆ ਉੱਥੇ 1500 ਮੰਗਦਾ ਸੀ, ਕੋਈ ਕਿੰਨੇ ਮੰਗਦਾ ਸੀਗਾ, ਜੇ ਉਹ 1000 ਮੰਗ ਰਹੇ, ਭਾਜੀ ਜਦੋਂ ਸਕੇਲ ਤੇ ਕੰਮ ਕਰਾਉਣਾ ਹੁੰਦਾ ਨਾ, ਸਕੇਲ ਤੇ ਕੰਮ ਜਿਹੜਾ ਨਾ ਉਹ ਘੱਟੋ ਘੱਟ ਜਿਹੜਾ ਰੈਗੂਲਰ ਪ੍ਰਾਈਸ ਆ ਤੋਂ 4-4, 5-5 ਗੁਣਾ ਤੇ ਹੁੰਦਾ। ਮੈਂ ਆਪਣੀ ਸਟਾਪ ਲਾਈਟ ਦਾ ਬਲਬ ਚੇਂਜ ਕਰਾਇਆ ਸੀਗਾ ਵਾਸ਼ਿੰਗਟਨ ਸਕੇਲ ਦੇ ਉੱਤੇ, $420 ਲਏ ਸੀਗੇ ਇੱਕ ਸਿਰਫ ਸਟਾਪ ਲਾਈਟ ਦਾ ਬਲਬ ਚੇਂਜ ਕਰਨ ਦੇ, ਠੀਕ ਹੈ ਨਾ। ਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਚੀਜ਼ਾਂ ਹੈਗੀਆਂ, ਪਰ ਉੱਥੇ ਜਿਹੜੀਆਂ ਸਕੇਲ ਦੇ ਉੱਤੇ ਚੀਜ਼ਾਂ ਹੁੰਦੀਆਂ ਹਮੇਸ਼ਾ 4 ਤੋਂ 5 ਗੁਣਾ ਵੱਧ ਹੁੰਦੀਆਂ, ਔਰ ਉਹ ਇਸ ਕਰਕੇ ਹੁੰਦੀਆਂ ਕਿ ਤੁਸੀਂ ਅਗਲੀ ਵਾਰੀ ਤੋਂ ਆਪਣੇ ਟਰੱਕ ਦੀ ਪ੍ਰੀ ਇੰਸਪੈਕਸ਼ਨ ਔਰ ਚੰਗੀ ਤਰ੍ਹਾਂ ਚੈੱਕ ਕਰਕੇ ਤੁਰੋ। ਇਹਦੇ ਵਿੱਚ ਕਰਪਸ਼ਨ ਦਾ ਮੈਨੂੰ ਕਿਤੇ ਵੀ ਨਹੀਂ ਦਿਖ ਰਹੀ ਹੈਗੀ। ਕਰਪਸ਼ਨ ਕਿੱਥੇ ਆ? ਉਹਨੇ ਤਾਂ ਤੁਹਾਨੂੰ ਤੁਹਾਡੇ ਲਈ ਗੁੱਡ ਜੈਸਚਰ ਕੀਤਾ ਕਿ ਉਹਨੇ ਤੁਹਾਨੂੰ ਜਾਣ ਦਿੱਤਾ ਉੱਥੋਂ ਵਿਦਆਊਟ ਉਹਨੇ ਆਊਟ ਆਫ ਸਰਵਿਸ ਕਹਿਣ ਤੋਂ ਬਾਅਦ। ਨਹੀਂ ਉਹ ਤਾਂ ਠੀਕ ਹੈ ਜੀ, ਜਦ ਸਕੇਲ ਬੰਦ ਕਰਤੀ ਉਹਨੇ ਫਿਰ ਵੇਟ ਮਹੀਨਾ। ਨਹੀਂ ਉਹ ਠੀਕ ਨਹੀਂ ਨਾ, ਉਹ ਇਹ ਵੀ ਦੇਖੋ ਨਾ, ਉਹ ਠੀਕ ਨਹੀਂ। ਤੁਸੀਂ ਹੁਣ ਇਸ ਵੇਲੇ ਕਰਪਸ਼ਨ ਦਾ ਨਾਂ ਲਿਆ ਆ, ਪਰ ਮੈਨੂੰ ਕਰਪਸ਼ਨ ਇੱਥੇ ਦਿਖਾਓ ਨਾ ਕਿੱਥੇ ਆ। ਨਹੀਂ ਮੈਂ ਤਾਂ ਜੀ ਮੈਂ ਨਾਂ ਦੇ ਲਿਆ, ਮੈਂ ਉਹ ਗੱਲ ਕਰਦਾ ਵੀ ਮੈਂ ਪਹਿਲਾਂ ਸੁਣਿਆ ਆ ਵੀ ਇੱਦਾਂ ਉਹ ਸਕੇਲ ਤੇ ਇਹ ਕੁਝ ਹੋ ਰਿਹਾ ਆ। ਸੁਣੇ ਸੁਣਾਈ ਦੀ ਗੱਲ ਜਿਹੜੀ ਆ ਨਾ ਤੁਹਾਡੀ ਆਪਣੀ ਜਿਹੜੀ ਤੁਹਾਡੇ ਤੇ ਬੀਤੀ ਆ, ਉਹ ਕਰਪਸ਼ਨ ਨਹੀਂ, ਉਹ ਈਜ਼ ਆ, ਤੁਹਾਨੂੰ ਈਜ਼ ਦਿੱਤੀ ਉਹਨੇ। ਸੁਣੇ ਸੁਣਾਈ ਤੇ ਨਾ ਯਕੀਨ ਕਰੋ। ਜਿਹੜਾ ਤੁਸੀਂ ਆ ਨਾ, ਤੁਸੀਂ ਆਪਣੀ ਗੱਲ ਦੇ ਉੱਤੇ ਸਿਰਫ ਦੇਖੋ ਕਿ ਤੁਸੀਂ ਜੋ ਤੁਹਾਡੇ ਤੇ ਹੰਡਾਇਆ ਉਹ ਤੁਸੀਂ ਆਪਣਾ ਦੇਖੋ। ਸੁਣੀ ਸੁਣਾਈ ਉਹਦੇ ਲੋਕੀ ਤਾਂ ਬਹੁਤ ਕਹਿੰਦੇ ਹੁਣ ਜਿਹੜਾ $100 ਦਾ ਟਾਇਰ ਬਾਹਰੋਂ ਤੁਸੀਂ ਯੂਜ਼ ਪਵਾ ਲੈਣਾ, ਉਹ ਸਕੇਲ ਦੇ ਉੱਤੇ 500-700 ਦਾ ਪਾਉਂਦੇ ਆ। ਕਿਉਂ ਪਾਉਂਦੇ ਆ? ਕਿਉਂਕਿ ਉੱਥੇ ਤੁਸੀਂ ਫਸੇ ਹੁੰਦੇ ਆ, ਉਹ ਹਰ ਇੱਕ ਨੂੰ ਪਤਾ, ਔਰ ਫਸੇ ਬੰਦੇ ਦਾ ਹਰ ਇੱਕ ਬੰਦਾ ਨਜਾਇਜ਼ ਫਾਇਦਾ ਚੱਕਦਾ। ਇਹਦਾ ਮਤਲਬ ਇਹ ਨਹੀਂਗਾ ਵੀ ਉਹ ਚੋਂ $200 ਪੁਲਿਸ ਵਾਲੇ ਨੂੰ ਦਿੰਦਾ ਜਾਂ 300 ਆਪ ਰੱਖਦਾ। ਇਹ ਕਿਤੇ ਲੱਗਦਾ ਜ਼ਰੂਰ ਆਪਾਂ ਨੂੰ ਕਿ ਇਹ ਲੱਗਦਾ ਕਿ ਆਪਸ ਵਿੱਚ ਮਿਲੇ ਹੋਏ ਆ, ਪਰ ਉਹ ਉੱਥੇ ਬੈਠਾ ਆ, ਉਹ ਸਾਰਾ ਦਿਨ ਆਪਣੀ ਫੈਮਿਲੀ ਛੱਡ ਕੇ ਉੱਥੇ ਸਕੇਲ ਤੇ ਬੈਠਾ ਰਹਿੰਦਾ, ਟਿੱਕਾ ਲੈ ਕੇ ਕੋਈ ਖਰਾਬ ਹੋਊਗਾ ਤੇ ਆਪਾਂ ਆਪਣੀ ਦਿਹਾੜੀ ਪਾਵਾਂਗੇ।
ਹਾਂਜੀ ਪਹਿਲਾਂ ਟਾਕ ਸ਼ੋ ਹੋਇਆ ਸੀ ਤੁਹਾਡਾ ਇਸੇ ਬਾਰੇ, ਇਸ ਸਕੇਲ ਬਾਰੇ ਰੇਡੀਓ ਤੇ। ਉਦੋਂ ਦਾ ਮੈਂ ਤਾਂ ਸੁਣਿਆ ਵੀ ਉਹ ਆਪਾਂ ਉਹ ਲੋਕ ਉੱਥੇ ਵੀ ਇੱਕ ਕਾਲਰ ਨੇ ਗੱਲ ਕਹੀ ਸੀਗੀ, ਪਰ ਯੂਜ਼ਲੀ ਜਿਸ ਤਰ੍ਹਾਂ ਹੁਣ ਤੁਹਾਨੂੰ ਦੱਸਿਆ ਹੀ ਹੈ ਨਾ ਰਮਨ ਭਾਜੀ ਨੇ, ਵੀ ਰੇਟ ਉੱਥੇ ਯੂਜ਼ਲੀ ਹਾਈ ਹੁੰਦਾ ਆ। ਨਹੀਂ ਇਹ ਦੇਖੋ ਇਹ ਇੱਕ ਇਸ਼ੂ ਦੇਖੋ, ਦੋ ਚੀਜ਼ਾਂ ਵੱਖਰੀਆਂ। ਕਰਪਸ਼ਨ ਦੇ ਦੋਸ਼ ਲਾਉਣੇ ਬਹੁਤ ਵੱਡੀ ਗੱਲ ਜਿਹੜੀ ਉਹ ਆਖ ਦੇਣੀ ਆ। ਇੱਕ ਹੈਗਾ ਵੀ ਹਾਂ ਜੀ ਮਹਿੰਗਾ ਬਹੁਤ ਜ਼ਿਆਦਾ ਆ, ਵੀ ਉਥੇ ਬਾਂਹ ਮਰੋੜਦੇ ਆ, ਨਜਾਇਜ਼ ਫਾਇਦਾ ਚੱਕਦੇ ਆ, ਉਹ ਜਿਹੜਾ ਪ੍ਰੈਡੇਟਰੀ ਸਰਵਿਸ ਆ ਇੱਕ ਉਹ ਡਿਫਰੈਂਟ ਥਿੰਗ ਆ। ਇਹ ਦੋ ਵੱਖੋ ਵੱਖਰੀਆਂ ਚੀਜ਼ਾਂ, ਇਹਨਾਂ ਨੂੰ ਰਲ ਗੱਡ ਜਿਹੜਾ ਉਹ ਨਾ ਕਰੋ। ਇਹ ਇਸ ਹਿਸਾਬ ਦੇ ਨਾਲ ਡੈਫੀਨੇਟਲੀ ਇਹ ਦੋਨੋਂ ਪਾਸੇ ਹੀ ਆ। ਜਿਹਦੇ ਤੇ ਬੀਤਦੀ ਉਹਨੂੰ ਲੱਗਦਾ ਬਹੁਤ ਜ਼ਿਆਦਾ ਆ, ਜਿਹੜਾ ਕਹਿੰਦਾ ਬੈਠਾ ਕਹਿੰਦਾ ਵੀ ਮੈਂ ਦਿਹਾੜੀ ਪਾਉਣੀ ਆ, ਫਿਰ ਉਹ ਚੀਜ਼ ਜਿਹੜੀ ਬਣ ਜਾਂਦੀ। ਪਰ ਥੈਂਕ ਯੂ ਭਾਜੀ ਕਾਲ ਦੇ ਲਈ, ਮਿਹਰਬਾਨੀ ਕਾਲ ਦੇ ਲਈ, ਥੈਂਕ ਯੂ। ਰਾਜਕਾਨ ਇਹਦੇ ਸੰਬੰਧ ਦੇ ਵਿੱਚ ਕੁਝ ਆਪਣੇ ਸਰੋਤਿਆਂ ਨੇ ਕਮੈਂਟ ਵੀ ਪਾਏ ਆ, ਜੇ ਉਹਨਾਂ ਚੋਂ ਪੜ੍ਹ ਲਓ ਜਾਂ ਰਮਨ ਭਾਜੀ ਪੜ੍ਹ ਲੈਂਦੇ YouTube ਤੇ। ਜੀ ਆਪਾਂ ਉਹ ਵੀ ਕਰ ਦਿੰਦੇ ਆ। ਮਹਾਰਾਜ ਔਲਖ ਦੱਸਦੇ ਕਹਿੰਦੇ 2018 ਚ ਟਾਇਰ ਨੂੰ ਪੈਂਚਰ ਲਾਇਆ ਸੀ $450 438 ਦਾ। ਸੋ ਉਹਨੇ ਦਾ ਤਾਂ ਫਿਰ ਨਵਾਂ ਟਾਇਰ ਹੀ ਪਵਾ ਲੈਂਦੇ ਇਸ ਹਿਸਾਬ ਦੇ ਨਾਲ। ਤਾਂ ਉਹ ਗੱਲ ਜਿਹੜੀ ਉਹ ਬਣੀ ਪਈ ਆ। ਸੋ ਇਹ ਜਿਹੜੀ ਚੀਜ਼ ਉਹਨਾਂ ਨੇ ਸ਼ੇਅਰ ਕੀਤੀ ਆ। ਆਪਣੇ ਅਗਲੇ ਕਾਲਰ ਨੇ ਅਮਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ। ਤੇ ਮੈਂ ਵੀ ਇਹਦੇ ਵਿੱਚ ਤੁਹਾਨੂੰ ਐਡ ਕਰਨਾ ਸੀ ਥੋੜ੍ਹਾ ਜਿਹਾ, ਜਿੱਦਾਂ ਨਾ ਮੈਨੂੰ ਵੀ ਮੁਹਾਵੀ ਸਕੇਲ ਤੇ ਰੋਕਿਆ ਸੀ, ਤੇ ਉਹਦੇ ਵਿੱਚ ਮੇਰਾ ਜਿਹੜਾ ਸਸਪੈਂਸ਼ਨ ਦਾ ਬੁਸ਼ ਹੁੰਦਾ ਨਾ, ਬਲੇਡ ਦਾ ਬੁਸ਼ ਹੁੰਦਾ, ਉਹ ਡੈਮੇਜ ਸੀਗਾ। ਤੇ ਉਹਦੇ ਨਾਲ ਨਾ ਮੈਨੂੰ ਜਿਹੜਾ ਮੁੰਡਾ ਸੀਗਾ ਉੱਥੇ, ਉਹਨੇ ਚਾਰਜ ਕੀਤਾ $700। ਤੇ ਬਾਹਰ ਉਹਦੀ ਪ੍ਰਾਈਸ ਹੈਗੀ ਬੇਸਿਕਲੀ $250 ਜਾਂ ਇਹ ਗੱਲ ਸੱਚੀ ਆ। ਇਹ ਆਪਾਂ ਕਹਿ ਨਹੀਂ ਸਕਦੇ ਉਹ ਰਲੇ ਆ ਜਾਂ ਨਹੀਂ ਰਲੇ ਹੈਗੇ, ਪਰ ਇਹ ਗੱਲ ਬਿਲਕੁਲ ਸੱਚੀ ਆ। ਜਦੋਂ ਫਸਿਆ ਹੁੰਦਾ ਬੰਦਾ, ਉਹਨੂੰ ਉਹਨਾਂ ਨੇ ਪ੍ਰਾਈਸ ਠੋਕ ਕੇ ਲਾਉਣੀ ਆ। ਏਦਾਂ ਸਹੀ ਗੱਲ ਜੀ। ਹਾਂਜੀ। ਤੇ ਨਾਲੇ ਭਾਈ ਮੈਂ ਰਮਨ ਭਾਜੀ ਨੂੰ ਪੁੱਛਣਾ ਸੀ, ਆਪਣੇ ਜਿਹੜਾ ਕਮੈਂਟ ਆ ਉਹ ਕਿਹੜੀ ਵੈਬਸਾਈਟ ਤੇ ਜਾਂਦੇ ਆ? ਜਿਹੜੇ ਆਪਣੇ ਕਮੈਂਟਸ ਜਿਹੜੇ ਹੈਗੇ ਆ ਉਹ ਆਪਣੀ ਨਾਪਟਾ ਦੀ ਵੈਬਸਾਈਟ ਤੇ ਆਪਣਾ ਲਿੰਕ ਪਾਇਆ ਹੋਇਆ, ਤੁਸੀਂ ਉੱਥੇ ਵੀ ਜਾ ਸਕਦੇ ਆ। ਤੁਸੀਂ ਸਾਨੂੰ ਟੈਕਸਟ ਕਰ ਸਕਦੇ ਆ ਆਪਣਾ DOT ਈਮੇਲ ਐਡਰੈਸ ਤੇ ਨਾਂ 5597018000 ਦੇ ਉੱਤੇ। ਅਸੀਂ ਤੁਹਾਨੂੰ ਕਮੈਂਟਸ ਜਿਹੜੇ ਕਰਨੇ ਆ ਉਹ ਕਾਪੀ ਪੇਸਟ ਦੇ ਲਈ ਉਹ ਤੁਹਾਨੂੰ ਭੇਜ ਦਿਆਂਗੇ। ਸੋ ਆਪਣਾ ਨਾਂ, ਈਮੇਲ ਐਡਰੈਸ ਤੇ DOT ਨੰਬਰ ਜਿਹੜਾ ਆ 5597018000 ਤੇ ਟੈਕਸਟ ਕਰ ਦਿਓ, ਤੇ ਅਸੀਂ ਤੁਹਾਨੂੰ ਕਮੈਂਟਸ ਜਿਹੜੇ ਉਹ ਭੇਜ ਦਿਆਂਗੇ, ਤੁਸੀਂ ਕਾਪੀ ਪੇਸਟ ਕਰ ਸਕਦੇ ਜੀ। ਜਾਂ ਤੁਸੀਂ ਨਾਟਾ ਦੀ ਵੈਬਸਾਈਟ ਤੇ ਜਿਹੜਾ ਬਾਕੀ ਉਹਦਾ ਲਿੰਕ ਲਾਈਵ ਦੇ ਥੱਲੇ ਲਿੰਕ ਵੀ ਪਾਤਾ। ਜੇ ਤੁਹਾਡੇ ਕੋਲ ਆਪਣੇ ਤੁਸੀਂ ਬਗੈਰ ਉਹਨਾਂ ਤੋਂ ਪੁੱਛੇ ਆਪ ਹੀ ਕੁਝ ਲਿਖਣਾ ਚਾਹੁੰਦੇ ਆ ਤਾਂ ਤੁਸੀਂ ਸਿੱਧੇ ਵੀ ਜਿਹੜੇ ਉੱਤੇ ਕਮੈਂਟ ਕਰ ਸਕਦੇ। ਤੁਸੀਂ ਉਹ ਕਰ ਸਕਦੇ। ਥੈਂਕ ਯੂ ਅਮਰਜੀਤ। ਅੱਛਾ ਰਮਨ ਜੀ, ਹੁਣ ਇੱਥੇ ਨਾ ਚਲੋ ਇਹ ਬਾਈ ਜੀ ਨੇ ਤੇ ਆਪਣੇ ਐਂਗਲ ਤੋਂ ਉਹਨਾਂ ਨੇ ਗੱਲ ਕੀਤੀ। ਹੁਣ ਇੱਥੇ ਸਵਾਲ ਇਹ ਵੀ ਆ ਗਿਆ ਵੀ ਜੇ ਉਹ ਆਫੀਸਰ ਕਹਿੰਦਾ ਸੀਗਾ ਵੀ ਭਾਈ ਸੇਫਟੀ ਇਸ਼ੂ ਆ, ਫਿਰ ਉਹਨੇ ਜਾਣ ਕਿਉਂ ਦਿੱਤਾ? ਪ੍ਰੋਬਲਮ ਇਹ ਆ ਕਿ ਦੇਖੋ, ਹੁਣ ਕਈ ਵਾਰੀ ਇਹ ਬੰਦਾ ਜਿਹੜਾ ਆ ਇੱਕ ਆਫੀਸਰ ਦੇ ਉੱਤੇ ਡਿਪੈਂਡ ਕਰਦਾ ਹੈਗਾ ਕਿ ਉਹਨੇ ਦੇਖਿਆ ਕਿ ਜੇ ਉਹਨੇ ਸਕੇਲ ਬੰਦ ਕਰਤੀ ਹੈ ਤਾਂ ਮਤਲਬ ਵੀ ਉਹਨੇ ਸਕੇਲ ਨੈਕਸਟ ਮਾਰਨਿੰਗ ਖੋਲਣੀ ਹੈ। ਠੀਕ ਹੈ ਨਾ। ਸੋ ਆਈ ਡੋਂਟ ਨੋ ਕਿ ਉਹਨੇ ਟਿਕਟ ਕੀ ਦਿੱਤੀ ਹੈਗੀ, ਉਹਨੇ ਕਿਸ ਰੀਜ਼ਨ ਦੀ ਟਿਕਟ ਦਿੱਤੀ ਹੈਗੀ ਔਰ ਕਿਉਂ ਜਾਣ ਦਿੱਤਾ ਹੈਗਾ। ਆਈ ਹੈਵ ਨੋ ਆਈਡੀਆ। ਆਪਾਂ ਹੁਣ ਇਹਨੂੰ ਸਪੈਕੂਲੇਟ ਹੀ ਕਰ ਸਕਦੇ ਹਾਂ, ਕਿਉਂਕਿ ਜਿਹੜਾ ਆਫੀਸਰ ਹੁੰਦਾ ਆ ਉਹਨਾਂ ਦੇ ਉੱਤੇ ਹੁੰਦਾ ਕਿ ਕਈ ਵਾਰੀ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਉਹ ਨਾਰਮਲੀ ਉੱਥੇ ਬਦਲਵਾ ਕੇ, ਜੇ ਆਊਟ ਆਫ ਸਰਵਿਸ ਕਰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਕਦੀ ਨਹੀਂ ਐਸਾ ਕੰਮ ਹੁੰਦਾ ਵੀ ਉਹ ਤੁਹਾਨੂੰ ਵਿਦਆਊਟ ਉਹਨੂੰ ਰਿਪੇਅਰ ਕਰਾਉਣ ਤੋਂ ਜਾਣ ਦੇ। ਬਹੁਤ ਰੇਅਰ ਚਾਂਸਸ ਹੁੰਦੇ ਆ ਜਿੱਥੇ ਆਫੀਸਰ ਡਿਸਾਈਡ ਕਰਦਾ ਕਿ ਓਕੇ ਠੀਕ ਆ, ਯੂ ਕੈਨ ਡਰਾਈਵ ਅਪ ਟੂ 20 ਮਾਈਲ 30 ਮਾਈਲ, ਇਹ ਚੀਜ਼ ਉੱਥੇ ਜਾ ਕੇ ਤੂੰ ਠੀਕ ਕਰਵਾ ਲਈ ਜਿਹੜੀ ਕਿ ਇਮੀਨੈਂਟ ਹੈਜ਼ਰਡ ਨਹੀਂ ਹੈਗੀ। ਜੇ ਹੁਣ ਕਿਸੇ ਦਾ ਟਾਇਰ ਫਟਿਆ ਹੋਵੇ ਜਾਂ ਟਾਇਰ ਕੁਛ ਏਦਾਂ ਨਾ ਹੋਵੇ, ਨਹੀਂ ਜਾਣ ਦਿੰਦੇ ਉੱਥੇ। ਉਹ ਕਹਿੰਦੇ ਵੀ ਆਪਣਾ ਕਰਵਾ ਕੇ ਜਾਈ ਇੱਥੋਂ, ਮਤਲਬ ਕਿ ਵਿਦਆਊਟ ਉਹਦੇ ਕਰਵਾਉਣ ਦੇ ਜਾਣਾ। ਬਹੁਤ ਵਾਰੀ ਇਹ ਵੀ ਦੇਖਿਆ ਕਿ ਆਊਟ ਆਫ ਸਰਵਿਸ ਕੀਤੇ ਟਰੱਕ ਕਈ ਵਾਰੀ ਲੋਕੀ ਤੋੜ ਲੈਂਦੇ, ਪਰ ਜੇ ਅੱਗੇ ਉਹ ਟਰੱਕ ਨੂੰ ਰੋਕ ਲਵੇ ਕੋਈ ਜਾਂ ਕੁਝ ਹੋ ਜਾਵੇ, ਦੈਨ ਇਟਸ ਅ ਵੈਰੀ ਬਿਗ ਇਸ਼ੂ, ਬਿਗ ਪ੍ਰੋਬਲਮ। ਸੋ ਆਊਟ ਆਫ ਸਰਵਿਸ ਟਰੱਕ ਜਿਹੜਾ ਹੈਗਾ ਉਹਨੂੰ ਚਲਾਉਣਾ ਜਾਂ ਉਹਨੂੰ ਤੋੜਨਾ ਜਾਂ ਪ੍ਰੋਹਿਬਿਟਡ ਲਾਇਸੈਂਸ ਜਾਂ ਰਿਸਟ੍ਰਿਕਟਡ ਲਾਇਸੈਂਸ ਦੇ ਜਾਂ ਸਸਪੈਂਡਡ ਲਾਇਸੈਂਸ ਦੇ ਥੱਲੇ ਚਲਾਉਣਾ, ਇਟਸ ਵੈਰੀ ਹਿਊਜ ਪ੍ਰੋਬਲਮ। ਅੱਛਾ, ਇੱਥੇ ਰਮਨ ਜੀ ਜੋਤ ਜੀ ਨਾਲ ਇੱਕ ਇਹ ਵੀ ਗੱਲ ਆ, ਆਪਣੀ ਗਲਤੀ ਦੂਜੇ ਸਿਰ ਮੜਨ ਦੀ ਥਾਂ ਤੇ ਭਾਈ ਜੇ ਪ੍ਰੀ ਟਰੱਕ ਇਨਸਪੈਕਸ਼ਨ ਕਰਕੇ ਤੁਰੇ ਹੁੰਦੇ, ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਆਹ ਜਿਹੜੀਆਂ ਸਮੱਸਿਆਵਾਂ ਆ ਜੇ ਉਹਨੂੰ ਹੱਲ ਕਰਕੇ ਤੁਰੇ ਹੁੰਦੇ ਤਾਂ ਸ਼ਾਇਦ ਇਸ ਚੀਜ਼ ਦੀ ਨੌਬਤ ਨਾ ਆਉਂਦੀ।
ਬਿਲਕੁਲ ਰਾਜਕਿਰਨ, ਦੈਟ ਇਜ਼ ਬੇਸਿਕਲੀ ਕਿਉਂ ਉੱਥੇ ਸਕੇਲ ਦੇ ਉੱਤੇ ਪੁੱਲ ਕੀਤਾ ਜਾਂਦਾ, ਕਿਉਂ ਇੰਨੀਆਂ ਹੈਫਟੀ ਟਿਕਟਸ ਦਿੱਤੀਆਂ ਜਾਂਦੀਆਂ, ਕਿਉਂ ਇਹ ਸਾਰਾ ਕੁਝ ਕੀਤਾ ਜਾਂਦਾ ਕਿ ਡਿਟੇਅਰ ਕਰਨ ਨੂੰ ਕਿ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਪਹਿਲਾਂ ਕਰਕੇ ਤੁਰੋ, ਉਹਨੂੰ ਪ੍ਰੀ ਇੰਸਪੈਕਟ ਕਰਕੇ ਤੁਰੋ। ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਆ ਉਹ ਸਕੇਲ ਦੇ ਉੱਤੇ ਜਿਹੜੀਆਂ ਪੁੱਲ ਹੁੰਦੀਆਂ ਆ, ਉਹ ਕੰਸਿਸਟੈਂਟ ਪ੍ਰੋਬਲਮ ਹੁੰਦੀ ਆ ਦੇਰ, ਉਹ ਇੱਕਦਮ ਪ੍ਰੋਬਲਮ ਖੜੀ ਨਹੀਂ ਹੁੰਦੀ, ਇੱਕਦਮ ਪ੍ਰੋਬਲਮ ਨਹੀਂ ਆਈ ਹੁੰਦੀ, ਉਹ ਹਮੇਸ਼ਾ ਤੋਂ ਤੁਹਾਡੀ ਪ੍ਰੋਬਲਮ ਜਿਹੜੀ ਆ ਉਹ ਕੰਸਿਸਟੈਂਟਲੀ ਚੱਲ ਰਹੀ ਹੁੰਦੀ ਆ। ਜਿਵੇਂ ਕਿ ਉੱਥੇ ਟਾਇਰਾਂ ਦੀ ਪ੍ਰੋਬਲਮ ਆ, ਟਾਇਰ ਇੱਕਦਮ ਤਾਂ ਘਸਿਆ ਨਹੀਂਗਾ, ਟਾਇਰ ਆਬਵੀਅਸਲੀ ਜੇ ਪੈਂਚਰ ਆ ਉਹ ਕਹਿ ਸਕਦੇ ਆ ਵੀ ਭਾਈ ਮੈਂ ਜਿੱਥੋਂ ਪਿੱਛੋਂ ਤੁਰਿਆ ਸੀ ਮੈਂ ਇੱਥੇ ਤੱਕ ਆਇਆ ਤੇ ਪੈਂਚਰ ਹੋ ਗਿਆ ਰਸਤੇ 'ਚ, ਮੰਨ ਲਿਆ, ਠੀਕ ਹੈ ਨਾ। ਪਰ ਜਿਹੜਾ ਟਾਇਰ ਹੁਣ ਘਸਿਆ ਆ, ਜਾਂ ਜਿਹੜੀ ਤੁਹਾਡੀ 에ਅਰ ਲੀਕ ਕਰਦੀ ਆ, ਜਿਹੜੀਆਂ ਬ੍ਰੇਕਾਂ ਤੁਹਾਡੀਆਂ ਠੀਕ ਨਹੀਂ ਗਈਆਂ, ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹ ਇੱਕਦਮ ਨਹੀਂ ਹੁੰਦੀਆਂ, ਇਹ ਕੰਸਿਸਟੈਂਟਲੀ ਪਿੱਛੋਂ ਖਰਾਬ ਚੱਲ ਰਹੀਆਂ ਹੁੰਦੀਆਂ ਸਮੇਂ ਤੋਂ, ਦੇਰ ਤੋਂ, ਤੁਸੀਂ ਦੇਖਦੇ ਨਹੀਂਗੇ। ਉਹ ਚੀਜ਼ਾਂ ਜਿਹੜੀਆਂ ਆ ਉਹ ਚੀਜ਼ਾਂ ਦੇ ਉੱਤੇ ਜ਼ੋਰ ਦਿਓ। ਜਿਹੜਾ ਹੁਣ ਆ ਵੀ ਦੇਖੋ, ਜਿਹੜਾ ਇਸ ਵੇਲੇ ਗੱਲ ਚੱਲ ਰਹੀ ਹੈ ਕਿ ਜਿਹੜੀ ਆਵਰਸ ਆਫ ਸਰਵਿਸ ਦੀ, ਆਵਰਸ ਆਫ ਸਰਵਿਸ ਵੀ ਜਿਹੜੀ ਆ ਉਹ ਦੇਰ ਤੋਂ ਪ੍ਰੋਬਲਮ ਚੱਲ ਰਹੀ ਹੁੰਦੀ ਆ। ਆਪਾਂ ਉਹਨੂੰ ਕਹਿ ਦਿੰਦੇ ਆ ਕਿ ਸਾਨੂੰ ਉੱਥੇ ਫੜ ਲਿਆ ਜਾਂ ਸਾਨੂੰ ਕਹਿਤਾ ਜਾਂ ਦੱਸਤਾ ਕਰਤਾ, ਪਰ ਉਹ ਪ੍ਰੋਬਲਮ ਜਿਹੜੀ ਆ ਉਹ ਕੰਸਿਸਟੈਂਟ ਪ੍ਰੋਬਲਮ ਲੰਮੀ ਚੱਲ ਰਹੀ ਹੁੰਦੀ ਆ। ਜੀ ਜੀ, ਅਗਲੇ ਕਾਲਰ ਸੋਨੂ। ਹਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਰਮਨ ਭਾਜੀ ਨੂੰ ਪੁੱਛਣਾ ਚਾਹੁੰਦਾ, ਮੇਰੇ ਨਾਲ ਨਾ ਹੈਪਨ ਹੋਇਆ ਸੀਗਾ 99 ਤੇ, ਜਿਹੜਾ ਐਕਸੀਡੈਂਟ ਹੋ ਗਿਆ ਸੀ ਵੀਕ ਪਹਿਲਾਂ, ਤੇ ਐਕਚੁਅਲੀ ਉਹਨਾਂ ਦੀ ਪੁਲਿਸ ਰਿਪੋਰਟ ਆ ਗਈ ਸੀਗੀ, ਤੇ ਵੈਸੇ ਗਲਤੀ ਵੀ ਉਹਦੀ ਨਿਕਲੀ ਹੈ ਦੂਜੀ ਪਾਰਟੀ ਦੀ, ਤੇ ਐਕਸੀਡੈਂਟ ਹੋ ਗਿਆ ਮੇਰਾ, ਉੱਥੇ ਪੁਲਿਸ ਰਿਪੋਰਟ ਹੋਈ, ਸਾਰਾ ਕੁਝ, ਇੰਸ਼ੋਰੈਂਸ ਮੇਰਾ ਸਾਰਾ ਕੁਝ, ਐਵਰੀਥਿੰਗ ਲੈ ਲਿਆ ਉਹਨਾਂ ਨੇ, ਪੁਲਿਸ ਵਾਲਿਆਂ ਨੇ ਉਹਦਾ ਵੀ ਲਿਆ ਐਕਚੁਅਲੀ, ਤੇ ਐਕਚੁਅਲੀ ਮੈਂ ਤਾਂ ਉਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਐਕਸੀਡੈਂਟ ਜ਼ਿਆਦਾ ਹੋ ਗਿਆ ਸੀ, ਦੂਜੀ ਆਪੋਜਿਟ ਸੀਗਾ, ਮੈਂ ਆਪੋਜਿਟ ਸੀਗਾ, ਤੇ ਉਹਦੀ ਜਿਹੜੇ ਬੰਦੇ ਦੀ ਇੰਸ਼ੋਰੈਂਸ ਸੀ ਉਹ ਐਕਸਪਾਇਰ ਸੀਗੀ, ਤੇ ਉਹਨਾਂ ਨੇ ਪਾਲਿਸੀ ਨੰਬਰ ਜ਼ਰੂਰ ਵਿੱਚ ਦਿੱਤਾ ਸੀ। ਮੈਂ ਜਦੋਂ ਉਹਦੇ ਕਲੇਮ ਖੋਲਿਆ ਉਹਨਾਂ ਦੀ ਪਾਲਿਸੀ ਤੇ ਉਹ ਜਦੋਂ ਇੱਕ ਦਿਨ ਤਾਂ ਹੋ ਗਿਆ ਕਲੇਮ ਓਪਨ, ਤੇ ਦੂਜੇ ਦਿਨ ਮੈਨੂੰ ਇੰਸ਼ੋਰੈਂਸ ਦੀ ਕਾਲ ਆ ਗਈ ਕਿ ਇਹ ਪਾਲਿਸੀ ਓਪਨ ਨਹੀਂ, ਐਕਟਿਵ ਨਹੀਂ, ਇਹ ਚੱਲਦੀ ਨਹੀਂ ਗੀ। ਤੇ ਦੁਬਾਰਾ ਮੈਨੂੰ, ਮੈਂ ਆਖਿਆ ਕਿ ਤੁਸੀਂ ਪਹਿਲਾਂ ਪਾਲਿਸੀ ਨਹੀਂ ਦੇਖੀ, ਉਹ ਕਹਿੰਦੇ ਕਿ ਪਤਾ ਨਹੀਂ ਕਿ ਸਾਡੇ ਡਸਟਰ ਨੇ ਆਉਣਾ ਸੀ, ਉਹਨਾਂ ਨੇ ਦੇਖਿਆ ਸਾਰਾ ਕੁਝ, ਇੱਦਾਂ ਕਰਕੇ ਹੋਇਆ। ਮੈਂ ਪੁਲਿਸ ਆਫਿਸਰ ਨੂੰ ਕਾਲ ਕੀਤੀ ਕਿ ਦੁਬਾਰਾ ਕੀ ਐਕਸਪਾਇਰ ਆ, ਤੇ ਮੈਨੂੰ ਕਰੰਟ ਦੀ ਪਾਲਿਸੀ ਚਾਹੀਦੀ ਹੈ, ਕਿ ਤੁਸੀਂ ਮੈਨੂੰ ਦੇ ਸਕਦੇ ਹੋ, ਤੇ ਉਹਨਾਂ ਨੇ ਆਖਿਆ ਕਿ ਨਹੀਂ, ਅਸੀਂ ਨਹੀਂ ਦੇ ਸਕਦੇ। ਭਾਜੀ ਹੁਣ ਕੀ ਹੋ ਸਕਦਾ ਉਹਦੇ ਤੇ? ਨਹੀਂ, ਜਿਹੜੀ ਪਾਲਿਸੀ ਐਕਸਪਾਇਰ ਆ ਉਹ ਦੂਜੀ ਪਾਰਟੀ ਦੀ ਐਕਸਪਾਇਰ ਆ। ਹਾਂਜੀ ਹਾਂਜੀ, ਉਹ ਤਾਂ ਫਿਰ ਤੁਹਾਡੀ ਇੰਸ਼ੋਰੈਂਸ ਦਾ ਫਰਜ਼ ਬਣਨਾ ਨਾ, ਉਹਨਾਂ ਨੂੰ ਜਿੱਦਾਂ ਵੀ ਉਹਨਾਂ ਨੇ ਲੈਣੀ ਹੈਗੀ ਆ ਉਹ ਲੈ ਸਕਦੇ ਆ, ਇੰਸ਼ੋਰੈਂਸ ਵਾਲੇ ਉਹਨਾਂ ਦੇ ਕੋਲੋਂ ਲੈ ਸਕਦੇ, ਜਿਹੜੀ ਉਹਦੀ ਐਕਸਪਾਇਰਡ ਆ ਜਾਂ ਉਹਨੂੰ ਕੁਝ ਵੀ ਕਰਨਾ ਹੈ ਇੰਸ਼ੋਰੈਂਸ ਵਾਲੇ ਕਰ ਸਕਦੇ ਆ ਨਾ। ਤੇ ਭਾਜੀ ਇੰਸ਼ੋਰੈਂਸ ਕਹਿੰਦੀ ਕਿ ਨਹੀਂ, ਸਾਨੂੰ ਉਹਦੀ ਇਨਫੋਰਮੇਸ਼ਨ ਚਾਹੀਦੀ ਹੈ, ਜਾਂ ਤੂੰ ਆਪਣੀ ਪਾਲਿਸੀ ਦੇ ਕਲੇਮ ਖੋਲ, ਅਸੀਂ ਤੈਨੂੰ ਕਰਾਂਗੇ ਤੇ ਫੇਰ ਹੋਊਗਾ ਸਾਰਾ ਕੁਝ। ਕੀ ਇਫੈਕਟ ਪਊਗਾ ਜੇ ਮਗਰ ਆਪਣੀ ਪਾਲਿਸੀ ਤੇ ਮੈਂ ਓਪਨ ਕਰਦਾ ਕਲੇਮ? ਜੇ ਤੁਹਾਡਾ ਫਾਲਟ ਫੇਰ ਤਾਂ ਨਹੀਂ ਫਰਕ ਪੈਣਾ, ਪਰ ਇਹ ਆ ਵੀ ਤੁਸੀਂ ਫਿਰ ਜੇ ਅਗਲੇ ਦੀ ਇੰਸ਼ੋਰੈਂਸ ਨਹੀਂ ਆਪਣੀ ਨੂੰ ਖੋਲਦੇ ਹੋ, ਤੁਹਾਡੀ ਇੰਸ਼ੋਰੈਂਸ ਕੰਪਨੀ ਆਵੇ ਹੀ ਉਹਨਾਂ ਨੂੰ ਫਾਈਂਡ ਆਊਟ ਕਰੂਗੀ, ਪਰ ਬਾਅਦ ਦੇ ਵਿੱਚ ਜਿਹੜਾ ਤੁਹਾਡਾ ਉਹਨਾਂ ਤੋਂ ਲਾਸ ਰਿਪੋਰਟ ਜ਼ਰੂਰ ਲੈ ਲਿਓ, ਜਿਸ 'ਚ ਲਿਖਿਆ ਹੋਊਗਾ ਵੀ ਹਾਂ ਤੁਹਾਡਾ ਫਾਲਟ ਨਹੀਂ ਸੀ, ਫਿਰ ਉਹ ਪ੍ਰੋਬਲਮ ਨਹੀਂ ਹੋਊਗੀ ਤੁਹਾਨੂੰ ਫਿਊਚਰ 'ਚ। ਤੇ ਕੀ ਇੰਸ਼ੋਰੈਂਸ ਮੇਰੀ ਵੱਧ ਸਕਦੀ ਹੈ ਕਿ ਕਿੱਦਾਂ ਹੋ ਸਕਦਾ ਕੁਛ ਏਦਾਂ ਵਧੇਗੀ ਜਾਂ ਨਹੀਂ? ਜੇ ਤੁਹਾਡਾ ਫਾਲਟ ਨਹੀਂ ਫੇਰ ਤਾਂ ਨਹੀਂ ਵੱਧਦੀ। ਓਕੇ ਜੀ, ਠੀਕ ਹੈ ਜੀ, ਠੀਕ ਹੈ ਭਾਈ, ਥੈਂਕ ਯੂ। ਮਿਹਰਬਾਨੀ ਜੀ। ਗੁਰਨਾਮ ਜੀ। ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਨਾ, ਮੇਰਾ ਗ੍ਰੀਨ ਕਾਰਡ ਹੋਣ ਹੀ ਆਇਆ, 2 ਮਹੀਨੇ ਆਏ ਨੂੰ ਹੋਏ ਨੂੰ। ਤੇ ਜੇ ਮੈਂ ਸੁਣਿਆ ਵੀ ਕਈ ਕਹਿੰਦੇ ਨੇ ਵੀ 2 ਸਾਲ ਚ ਗ੍ਰੀਨ ਕਾਰਡ ਪੁਰਾਣਾ ਹੋਏ ਤਾਂ ਆਪਾਂ ਟਰੈਵਲ ਕਰ ਸਕਦੇ ਆ। ਮੈਂ 2 ਵੀਕ ਬਾਅਦ ਮਨੀਲਾ ਜਾਣਾ ਸੀ, ਮੈਂ ਜਾ ਸਕਦਾ? ਭਾਜੀ ਟਰੱਕਿੰਗ ਦਾ ਸ਼ੋਅ ਚੱਲਦਾ, ਤੁਸੀਂ ਹੁਣ ਅੱਜ ਕੱਲ ਤਾਂ ਸਿਟੀਜ਼ਨ ਜਾਣੋਂ ਵੀ ਡਰਦੇ ਆ, ਪਰ ਤੁਸੀਂ ਜਾ ਸਕਦੇ ਆ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਓਕੇ, ਹਾਂਜੀ ਹਾਂਜੀ, ਕਹਿੰਦੇ ਨੇ ਵੀ 2 ਸਾਲ ਗ੍ਰੀਨ ਕਾਰਡ ਪੁਰਾਣਾ ਹੋਣਾ ਤਾਂ ਬੰਦਾ ਟਰੈਵਲ ਕਰ ਸਕਦਾ। ਕੰਡੀਸ਼ਨਲ ਹੁੰਦਾ ਨਹੀਂ, ਪਰ ਆਉਣ ਜਾਣ ਨੂੰ ਤਾਂ ਬਣਿਆ ਆ ਜੀ ਸਾਰੀਆਂ ਚੀਜ਼ਾਂ। ਬਾਕੀ ਬੋਡੀ ਆ ਨਾ, ਸ਼ਨੀਚਰਵਾਰ ਨੂੰ ਪੁੱਛ ਲਿਓ ਜਿੱਦਣ ਕਾਲਾਂ ਲੈਣੀਆਂ ਇੰਸ਼ੋਰੈਂਸ ਵਾਲੀਆਂ, ਇਮੀਗ੍ਰੇਸ਼ਨ ਦਾ ਸ਼ੋਅ ਉਧਰ ਹੁੰਦਾ, ਇੰਸ਼ੋਰੈਂਸ ਵਾਲੀਆਂ ਕਹਿੰਦੇ ਇਮੀਗ੍ਰੇਸ਼ਨ ਵਾਲੀਆਂ, ਉਦੋਂ ਫਿਰ ਜਿਹੜਾ ਤੁਸੀਂ ਉਦੋਂ ਜਿਹੜਾ ਕਨਫਰਮ ਕਰ ਦਿਓ ਜੀ। ਕਮਲਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਾਂ ਹਰਜੋਤ ਭਾਜੀ ਡੈਲਸ ਤੱਕ ਜਾਣ ਦੀ ਗੱਲ ਕਰ ਸਕਦਾ। ਮੈਂ ਨਹੀਂ, ਇੱਕ ਸੱਚ ਰਾਜਕਰਨਵੀਰ ਸਿੰਘ ਜੀ, ਆਪਾਂ ਕਾਲ ਤੋਂ ਪਹਿਲਾਂ ਇਹ ਵੀ ਐਡ ਕਰ ਲਈਏ, ਨਵਾਂ ਇਹ ਵੀ ਇੱਕ ਆਇਆ, ਮੈਂ ਨਿਊਜ਼ ਸੁਣਦਾ ਸੀ ਵੀ ਖਾਸ ਕਰਕੇ, ਕਿਉਂਕਿ ਲੋਕਲ ਵੀ ਆਪਣੇ ਟਰੱਕਰ ਵੀ ਸਾਰੇ ਹੈਗੇ ਆ, ਵੀ ਜਿਹੜੇ ਲੋਕਾਂ ਦੇ ਕੋਲ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ, ਉਹ ਟਰੈਵਲ ਨਾ ਹੀ ਕਰਨ ਵਿਦ ਇਨ US।
ਪਹਿਲਾਂ ਕਈ ਜਿਹੜੀ ਜਿਨ੍ਹਾਂ ਕੋਲ ਆਈਡੀ ਹੁੰਦੀ ਸੀ ਨਾ ਉਹਦੇ ਤੇ ਟਰੈਵਲ ਕਰ ਲੈਂਦੇ ਸੀ। ਕੁਛ ਇਦਾਂ ਦੀ ਸੀਗੀ ਖਬਰ, ਹੁਣ ਜ਼ਿਆਦਾ ਆਪਾਂ ਸ਼ੇਅਰ ਕਰ ਲਾਂਗੇ ਸ਼ਨੀਚਰਵਾਰ ਨੂੰ ਫਿਰ। ਜੀ ਬਿਲਕੁਲ। ਹਾਂਜੀ ਹਾਂਜੀ, ਪੁੱਛੋ ਕਮਲਜੀਤ ਜੀ ਕੀ ਸਵਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਪੁੱਛਣਾ ਸੀ ਜਿਹੜਾ ਬ੍ਰੋਕਰ ਟ੍ਰਾਂਸਪੇਰੈਂਸੀ ਵਾਲਾ ਸਾਈਨ ਵਾਲਾ ਪ੍ਰੋਸੈਸ ਚੱਲ ਰਿਹਾ ਹੈ, ਲਾਸਟ ਟਾਈਮ ਤੇ ਵੀ ਮੈਂ ਸਾਈਨ ਕੀਤੇ ਸੀਗੇ, ਮੈਂ ਆਪ ਵੀ ਕੀਤੇ ਸੀ, ਮੈਂ ਆਪਦੇ 6-7 ਫਰੈਂਡਾਂ ਦੇ ਵੀ ਮੈਂ ਕੀਤੇ ਸੀਗੇ। ਠੀਕ ਹੈ ਜੀ। ਸੋ ਹੁਣ ਜਿਹੜਾ ਆਪਾਂ ਨੂੰ ਟਾਈਮ ਮਿਲਿਆ ਉਹਦੇ ਵਿੱਚ ਆਪਾਂ ਨੂੰ ਕਰ ਲੈਣੇ ਚਾਹੀਦੇ ਆ ਕਿ ਹੁਣ ਮਤਲਬ ਲੋੜ ਨਹੀਂ ਹੈਗੀ ਮੈਨੂੰ ਉਹਨਾਂ ਦੀ? ਦੁਬਾਰਾ ਨਹੀਂ, ਉਹ ਆਲਰੇਡੀ ਤੁਹਾਡੇ ਹੋਏ ਆ ਜੀ। ਜਿਹੜੀ ਇੱਕ ਵਾਰੀ ਈਮੇਲ ਤੁਸੀਂ ਯੂਜ਼ ਕਰ ਲਈ ਆ ਆਲਰੇਡੀ ਵਿੱਚ ਹੈ। ਓਕੇ, ਫਿਰ ਜ਼ਰੂਰਤ ਨਹੀਂ ਹੈ ਨਾ? ਜੇ ਵੱਖਰੀ ਈਮੇਲ ਹੈਗੀ ਆ ਤਾਂ ਕੋਤੋਂ ਕਰ ਦੋ। ਠੀਕ ਹੈ ਭਾਜੀ, ਠੀਕ ਹੈ ਜੀ। ਠੀਕ ਹੈ ਜੀ। ਤੇ ਇੱਕ ਮੈਂ ਹੋਰ ਪੁੱਛਣਾ ਸੀ ਭਾਜੀ, ਆ ਕਿ ਲੋਡ ਬੜੇ ਸਸਤੇ ਚੱਕ ਆਪਣੇ ਬੰਦੇ ਭੱਜੀ ਜਾਂਦੇ, ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਯਾਰ, ਨਾ ਚੱਕੋ ਸਸਤੇ ਲੋਡ। ਜਿਹਦੇ ਆਪਾਂ ਲੋਡ ਸਸਤੇ ਚੱਕ ਤੁਰੇ ਜਾਂਦੇ, ਲੋਡ ਕਿੱਦਾਂ ਰੇਟ ਵੱਧ ਜਾਣਗੇ? ਕੱਲ ਹੀ ਮੇਰਾ ਫਰੈਂਡ ਮੈਨੂੰ ਦੱਸੇ, ਕਹਿੰਦਾ ਮੈਂ ਇੱਥੋਂ ਫ੍ਰਿਜਨੋ ਤੋਂ ਚੱਲਿਆ ਮੋਡੈਸਟੋ ਤੋਂ ਚੱਕ ਕੇ ਮੈਂ ਲਾਸ ਐਂਜਲਸ ਜਾਣਾ ਹੈ, $430 ਦਾ ਲੋਡ। ਦੱਸੋ ਮੈਨੂੰ ਕੀ ਬਚਾਉਣ ਲੂਗਾ ਉਹ ਚੋਂ? ਐਲਏ ਤੋਂ ਕਿੱਥੇ? ਫ੍ਰੈਜ਼ਨੋ ਤੋਂ ਮੋਡੈਸਟੋ ਗਿਆ ਖਾਲੀ ਚੱਕਣ ਵਾਸਤੇ। ਮੋਡੈਸਟੋ ਤੋਂ ਲੈ ਕੇ ਜਾਣਾ ਸੀ ਕਮਰਸ ਸਿਟੀ ਐਲਏ ਕੋਲੇ। ਇੰਨੇ ਤਾਂ ਮੀਲ ਹੀ ਪੈ ਜਾਣੇ ਆ ਯਾਰ, ਜਿੰਨੇ ਦਾ ਲੋਡ ਆਦਾ ਯਾਰ। ਇੱਥੋਂ ਮਿਲਦਾ ਨਹੀਂ ਕੁਝ, ਉੱਥੋਂ ਮੇਰੇ ਗਾਹ ਨੂੰ ਲੈ ਜਾਊ। ਮੈਂ ਖਾਲੀ ਉੱਡ ਜਾ ਮਾਮਾ, ਕਿਉਂ ਖਾਲੀ ਤੂੰ ਸਸਤਾ ਚੱਕੀ ਜਾਂਦਾ? ਏਦਾਂ ਦੇ ਲੋਡ ਨਹੀਂ ਵੱਧਦੇ ਆਪਣੇ ਜੋ ਉਹਨਾਂ ਦਾ ਮੂਵ ਹੋਈ ਜਾਂਦੇ ਲੋਡ ਯਾਰ। ਦੇਖੋ ਜੀ, ਪਤਾ ਕੀ ਆ, ਇਹ ਮੈਂਟਲ ਸਥਿਤੀ ਆ ਸਾਰਿਆਂ ਦੀ। ਕਹਿੰਦੇ ਵੀ ਯਾਰ ਜਦੋਂ ਜਾਂਦੇ ਆ 400 ਘੱਟੋ ਘੱਟ ਖਾਤੇ 'ਚ ਤਾਂ ਆ ਰਿਹਾ ਨਾ, ਉਹ ਉਦੋਂ ਉਹੀ ਦੇਖ ਕੇ ਖੁਸ਼ ਹੋਈ ਜਾਂਦੇ ਆ। ਜਿੰਨਾ ਚਿਰ ਆਪਾਂ ਇਹ ਚੀਜ਼ ਨਾਲ ਦਿਮਾਗ ਚੋਂ ਨਹੀਂ ਭਾਜੀ ਕੱਢਦੇ ਨਾ ਵੀ ਤੇਲ ਹੀ ਪੂਰਾ ਹੋ ਜੀ, ਉਹਨਾਂ ਚਿਰ ਨਹੀਂ ਲੋਡ ਵਧਣਗੇ। ਤਾਂ ਉਹਨਾਂ ਦਾ ਕੰਮ ਤਾਂ ਹੋ ਹੀ ਜਾਂਦਾ। ਕੱਲਾ ਤੇਲ ਨਹੀਂ ਜੀ, ਤੇਲ ਦੇ ਨਾਲ ਹੋਰ ਬਥੇਰੇ ਖਰਚੇ ਆ ਅੱਜ ਕੱਲ। ਆ ਮੁਹਾਵੇ ਵਾਲਾ ਦੇਖਿਆ ਕਿ ਨਹੀਂ, ਬੰਦੇ ਨੂੰ ਸਿੱਧਾ $1000 ਦਾ ਲੱਗਾ ਬੇਅਰਿੰਗ ਦਾ। ਇਦਾਂ ਲੱਗਦਾ ਹੈ ਬਾਅਦ ਚ ਪਤਾ ਵੀ ਅਚਾਨਕ ਖਰਚਾ ਆ ਜਾਂਦਾ। ਸੋ ਕਾਲਡ ਬ੍ਰੋਕਰ ਆਪਣੇ ਵਾਲੇ ਵਿੱਚ ਬਹੁਤ ਬਣੇ ਹੋਏ ਆ, ਇਹ ਬੋਰਡ ਤੇ ਲੋਡ ਟਿਕਣੇ ਨਹੀਂ ਦਿੰਦੇ, ਉਰੀ ਚੱਕ ਲੈਂਦੇ ਆ। ਤੇ ਲੱਤਾਂ ਦੇ ਵਿੱਚ ਜ਼ਰੂਰਤ ਇਹਨਾਂ ਦੇ ਹੈ ਨਹੀਂ ਕਿ ਇਹਦੀ ਸ਼ਿਪਰ ਜਾਂ ਰਿਸੀਵਰ ਨੂੰ ਕਾਲ ਕਰਕੇ ਕਹਿ ਰਹੀਏ ਭਾਈ 5 ਘੰਟੇ ਹੋ ਗਏ ਟਰੱਕ ਦੇ ਡੋਰ ਤੇ ਲੱਗੇ ਨੂੰ, ਖਾਲੀ ਕਿਉਂ ਨਹੀਂ ਕਰਦਾ? ਉੱਥੇ ਕਹਿਣਗੇ ਕੋਈ ਨਹੀਂ ਭਾਜੀ, ਮੈਂ ਗੱਲ ਕਰਕੇ ਤੁਹਾਨੂੰ ਦੱਸਦਾ। ਇਹਦੇ ਚ ਇੰਨੀ ਜ਼ਰੂਰਤ ਹੈ ਨਹੀਂ, ਫੂਕੇ ਬਣੇ ਫਿਰਦੇ ਬ੍ਰੋਕਰ ਇਹ। ਮਿਹਰਬਾਨੀ ਜੀ, ਕਾਲ ਦੇ ਲਈ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਬੰਦਾ ਗੁੱਸੇ ਚ ਆ ਹੀ ਜਾਂਦਾ, ਕਈ ਕੁਝ ਕਹਿ ਜਾਂਦਾ ਹੈ। ਨਵੀਂ ਟ੍ਰੇਨਿੰਗ ਵਾਲੇ ਤਾਂ ਨਹੀਂ ਰਮਨ ਜੀ, ਕਈ ਵਾਰੀ ਜਿਹੜੇ ਬੇਟੀ ਆ ਇਦਾਂ ਟ੍ਰੇਨਿੰਗ ਲੈ ਲਓ ਤੇ ਚੱਕੀ ਜਾਓ। ਆਹੋ, ਜਿਹੜੇ ਮੋਡੈਸਟੋ ਤੋਂ ਐਲਏ ਵਾਲਾ ਲੋਡ ਨਵੀਂ ਡਿਸਕਾਈਟ ਟ੍ਰੇਨਿੰਗ ਵਾਲਾ ਲੱਗਦਾ ਕੋਈ। ਸਨੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜਿਹੜੇ ਬੰਦੇ ਨੇ ਕਾਲ ਕੀਤੀ ਨਾ ਸਕੇਲ ਵਾਲੀ, ਉਸ ਬੰਦੇ ਨੂੰ ਜੇ ਉਂਗਲ ਪੁਲਿਸ ਬੰਨੀ ਨੂੰ ਕਰ ਰਿਹਾ ਨਾ, 4 ਉਂਗਲਾਂ ਉਹਦੇ ਬੰਨੀ ਨੂੰ ਵੀ ਆਉਂਦੀਆਂ। ਕਸੂਰ ਕਿਹਦਾ? ਇਹਦਾ। ਇਹ ਆਪਦਾ ਕੰਮ ਕਿਉਂ ਨਹੀਂ ਠੀਕ ਕਰਾਏ ਨੇ? ਉਹਨੂੰ ਪੁਲਿਸ ਵਾਲੇ ਨੂੰ ਕਹਿ ਰਿਹਾ ਉਹ ਰਿਸ਼ਵਤ ਰਿਹਾ। ਮੈਂ LAPD 'ਚ ਰਿਹਾ। ਲੋਕ ਬਹੁਤ ਆਪਣੇ ਲੋਕ ਦੂਜੇ ਨੂੰ ਅਕਿਊਜ਼ ਕਰਨਾ ਇੰਨਾ ਈਜ਼ੀ ਸਮਝਦੇ ਆ ਨਾ, ਉਹ ਆਪਦੇ ਬਾਰੇ ਸੋਚਦੇ ਸਾਡੀ ਗਲਤੀ ਆ। ਇਹਨਾਂ ਨੂੰ ਖੁਦ ਸੋਚਣਾ ਚਾਹੀਦਾ। ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਦੂਜੀ ਗੱਲ ਰਹੀ ਬੰਦੇ ਦੀ ਇਮੀਗ੍ਰੇਸ਼ਨ ਵਾਲੇ ਦੀ, ਉਹ ਤੁਹਾਨੂੰ ਕਾਲ ਕਰਦਾ, ਟਰੰਪ ਨੂੰ ਕਿਉਂ ਨਹੀਂ ਕਾਲ ਕਰਦਾ ਸਿੱਧਾ ਹੀ? ਨਾਲੇ ਠੀਕ ਹੈ ਜੀ, ਠੀਕ ਹੈ ਜੀ। ਉਹ ਟਰੰਪ ਨੂੰ ਕਾਲ ਕਰੇ, ਆਈਸ ਵਾਲੇ ਤੁਰੇ ਫਿਰ ਉਹਨਾਂ ਕੋਲ ਜਾ ਕੇ ਪੁੱਛ ਲੈ, ਭਾਈ ਮੇਰੇ ਕੋਲ ਗ੍ਰੀਨ ਕਾਰਡ ਆ। ਚਲੋ ਆਪਣਾ ਭਰਾ ਹੀ ਆ, ਭਰਾ ਕਰਕੇ ਹੁਣ ਆਪਣੇ ਤੋਂ ਇਹਨਾਂ ਨੂੰ ਇਹ ਨਹੀਂ ਪਤਾ ਜੀ। ਚਲੋ ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਓਕੇ ਜੀ, ਥੈਂਕ ਯੂ ਵੈਰੀ ਮਚ, ਬਾਏ। ਓਮਕਾਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਆਪਾਂ ਜੀ ਆਹ ਦੇਖੋ ਹੁਣ ਕਿੱਡੀ ਪ੍ਰੋਬਲਮ ਆ ਜੀ। ਆ ਦੱਸ ਕੇ ਬਾਈ ਜੀ 450 ਏਦਾਂ ਦੇ ਲੋਕਾਂ ਨੇ ਬੇੜਾ ਬਿਠਾ ਲਿਆ ਪਿਆ। ਮੈਂ ਭਾਜੀ ਗੱਲ ਕਰਨੀ ਜਿਹੜਾ ਹੁਣ ਕਈ ਨਾ ਬੰਦੇ ਆਪਣੇ ਈਸਟ ਤੋਂ ਲੋਡ ਲੈ ਕੇ ਆਉਂਦੇ ਆ ਲਾਸ ਐਂਜਲਸ, ਰਹਿੰਦੇ ਆ ਫ੍ਰੇਜ਼ਨੋ ਜਾਂ ਮੋਡੈਸਟੋ ਬੇ ਏਰੀਏ 'ਚ। ਉਹ ਕਹਿਣਗੇ ਚਲੋ 400-600 ਦਾ ਜਿਹੜਾ ਲੱਭਦਾ ਉਹੀ ਲੈ ਚੱਲੋ, ਜਾਂਦੇ ਚੋਕ ਜਿੱਦਾਂ ਕਹਿੰਦੇ ਹੁੰਦੇ ਆ ਤੜਾਗੀ ਸਹੀ। ਕਿ ਜਿਹੜਾ ਵਿਚਾਰਾ ਹੁਣ ਲਾਸ ਐਂਜਲਸ ਨੂੰ ਪੱਕਾ ਚੱਲਦਾ, ਮੰਨ ਲਓ ਬੇ ਏਰੀਏ ਤੋਂ ਜਾਂਦਾ ਲਾਸ ਐਂਜਲਸ ਲੋਡ ਲੈ ਕੇ, ਉਹਦਾ ਦਰਮਦਰ ਇੱਥੇ ਆ, ਉਹ ਵੇਟ ਕਰ ਦਿੰਦਾ 1000, 1200, 1500 ਪਹਿਲਾਂ ਰੇਟ ਹੁੰਦਾ ਸੀ। ਹੁਣ ਇਹੋ ਜਿਹੇ ਬੰਦੇ ਜਿਹੜੇ ਆ 400, 300, ਉਹ ਵੀ ਉਹਦਾ ਵੀ ਅਗਲੇ ਦਾ ਵੀ ਕੰਮ ਖਰਾਬ ਕਰਦੇ ਕਿ ਚਲੋ ਤੁਸੀਂ ਤਾਂ ਈਸਟਰਨ ਨੂੰ ਆਏ ਹੋ ਲੋਡ ਲੈ ਕੇ, ਜੇ ਤੁਸੀਂ ਮੰਨ ਲਓ 600 ਦਾ ਨਾਂ ਲਿਆਓਗੇ, ਤੁਹਾਡਾ ਕਿਹੜਾ ਬਈ ਤੁਹਾਡਾ ਕੰਮ ਹੀ ਫੜ ਚੱਲਿਆ ਹੈ ਨਾ, ਵੀ ਤੁਸੀਂ ਦੂਜਿਆਂ ਦਾ ਵੀ ਰੇਟ ਡਾਊਨ ਕਰਦੇ ਹੋ। ਦੂਜੀ ਗੱਲ ਭਾਜੀ ਆ ਜਿਹੜੀ ਇੰਸ਼ੋਰੈਂਸ ਦੀ ਗੱਲ ਹੋਈ ਆ, ਖਾਲਸਾ ਜੀ ਤੁਸੀਂ ਤਾਂ ਮਤਲਬ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਤਾਂ ਜ਼ਿਆਦਾ ਨੌਲੇਜ ਆ, ਪਰ ਇਹ ਮੇਰੇ ਨਾਲ ਵੀ ਇੱਦਾਂ ਹੋਇਆ ਸੀ ਭਾਈ। ਮੇਰੀਆਂ ਨੋਬਲ ਵੈਸਟ ਵਾਲਿਆਂ ਦੀ ਇੰਸ਼ੋਰੈਂਸ ਆ, ਬਹੁਤ ਵਧੀਆ ਇੰਸ਼ੋਰੈਂਸ ਆ ਬੇਰੀਏ ਦੀ, ਤੇ ਉਹ ਮੇਰਾ ਜਿਹੜਾ ਮੋਰਲੇ ਜਿਹੜੀ ਪਾਸ ਸੀਗੇ ਉਹਨਾਂ ਨੇ ਕਵਰ ਨਹੀਂ ਕੀਤਾ ਹੈਗਾ, ਉਹ ਭੱਜ ਗਏ ਸੀਗੇ। ਜਦੋਂ ਉਹ ਬੰਦਾ ਲੱਭਿਆ ਹੀ ਨਹੀਂ, ਤੇ ਮੁੜ ਕੇ ਮੈਨੂੰ ਇਹ ਰੋਜ਼ ਹੀ ਮੇਰਾ ਏਜੰਟ ਨੇ ਬੜੀ ਵਾਰੀ ਕਾਲ ਕਰਤੀ, ਤੂੰ ਸਾਡੇ ਤੇ ਕਰ ਲਾ, ਅਸੀਂ ਤੈਨੂੰ ਕਰਾ ਦਿੰਦੇ ਹਾਂ। ਮੁੜ ਕੇ ਭਾਜੀ ਇਹ ਤੁਹਾਡੇ ਤੇ ਪੈਂਦਾ, ਮੁੜ ਕੇ ਤੁਹਾਡਾ ਭਾਵੇਂ ਤੁਹਾਡਾ ਫਾਲਟ ਹੈ ਨਹੀਂ ਹੈ ਨਾ, ਜਦੋਂ ਤੁਸੀਂ ਕਲੇਮ ਲੈ ਲਿਆ ਤੁਹਾਡੀ ਮੁੜ ਕੇ ਇੰਸ਼ੋਰੈਂਸ ਮਹਿੰਗੀ ਹੁੰਦੀ। ਮੇਰੀ
ਇੰਸ਼ੋਰੈਂਸ ਮਹਿੰਗੀ ਹੋ ਗਈ ਉਹਦੇ ਕਰਕੇ। ਜਦੋਂ ਹੁਣ ਮੈਂ ਇੰਸ਼ੋਰੈਂਸ ਕਰਾਉਣਾ ਔਰ ਜਦੋਂ ਆਪਾਂ ਲਾਸ ਰਿਪੋਰਟ ਜੋ ਦਿੰਦੇ ਆ ਉਹਦੇ ਵਿੱਚ ਆ ਜਾਂਦਾ ਵੀ ਬੰਦੇ ਕਲੇਮ ਲਿਆ ਡਜਨ ਮੈਟਰ ਤੁਹਾਡਾ ਫਾਲਟ ਹੈਗਾ ਨਹੀਂ ਹੈਗਾ, ਤੇ ਇਸ ਕਰਕੇ ਮੇਰੀ ਇੰਸ਼ੋਰੈਂਸ ਮਹਿੰਗੀ ਹੋਈ ਆ ਜੀ। ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਠੀਕ ਹੈ ਜੀ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ। ਜੀ ਸੁਖਵਿੰਦਰ ਜੀ ਯਾਦਵਿੰਦਰ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਹਾਂਜੀ ਸ਼੍ਰੀ ਅਕਾਲ ਜੀ। ਹਾਂਜੀ ਵੀਰੇ ਆਪਣਾ ਮੈਂ ਨਾ ਲੋਡ ਲਾਇਆ ਸੀਗਾ ਇੱਕ ਤੇ ਉਹ ਕਲਰਾਡੋ ਟੂ ਕਲਰਾਡੋ ਤੇ ਉਹ ਮੇਰੇ ਪੈਸੇ ਨਹੀਂ ਦੇਣ ਡਿਆ, ਕਹਿੰਦਾ ਇਹ ਲੋਡ ਦਾ ਕਲੇਮ ਹੈ ਤੇ ਮੇਰੀ ਇੰਸ਼ੋਰੈਂਸ ਤੇ ਕੋਈ ਕਲੇਮ ਨਹੀਂ ਗਿਆ ਤੇ ਉਹਨਾਂ ਨੇ ਰੀਫਰ ਦੀ ਡਾਊਨਲੋਡ ਰਿਪੋਰਟ ਮੰਗੀ ਸੀ, ਉਹ ਮੈਂ ਦੇਤੀ ਸੀ। ਉਹ ਕਹਿੰਦੇ ਤੁਸੀਂ ਮੇਕ ਸ਼ੋਰ ਹੀ ਕਰਨਾ ਵੀ ਤੁਸੀਂ ਕੰਟੀਨਿਊ ਰਨ ਕੀਤਾ ਸੀਗਾ ਕਿ ਸਟਾਪ ਸਟਾਰ ਤੇ ਮੈਂ ਕੰਟੀਨਿਊ ਰਨ ਕੀਤਾ ਸੀਗਾ ਤੇ BOL ਕਲੀਨ ਆ ਮੇਰੇ ਕੋਲ, ਕੋਈ ਲੀਕੇਜ ਨਹੀਂ ਸੀ ਹੈਗੀ, ਉਹ ਲਿਕੁਇਡ ਜਿਹਾ ਸੀ ਡਰਮਾਂ 'ਚ ਕੋਈ। ਅੱਛਾ ਹੁਣ ਲੋਡ ਤੇ ਕਲੇਮ ਆ ਤੁਸੀਂ ਕਹਿੰਦੇ ਪੈ ਗਿਆ ਤੇ ਉਹਦੇ ਕਰਕੇ ਤੁਹਾਨੂੰ ਮਾਇਆ ਨਹੀਂ ਮਿਲ ਰਹੀ ਹੈ? ਹਾਂਜੀ ਹਾਂਜੀ ਹਾਂਜੀ। ਰਾਮਾ ਜੀ ਕੀ ਹੈ ਜੀ ਇਹਨਾਂ ਦਾ ਅਗਲਾ ਸਟੈਪ? ਵੇਟ ਕੀ ਕਰ ਸਕਦੇ? ਇੱਕ ਆਵਾਜ਼ ਬਹੁਤ ਕੱਟੀ ਜਾਂਦੀ ਸੀ, ਪੂਰੀ ਸੁਣੀ ਨਹੀਂ ਗੱਲ, ਪਰ ਜੇ ਉਹਨਾਂ ਦਾ ਲੋਡ ਤੇ ਕਲੇਮ ਹੈਗਾ ਤੇ ਲੋਡ ਤੇ ਪੈਸੇ ਨਹੀਂ ਮਿਲਦੇ ਹੈਗੇ, ਇਹ ਨਾਰਮਲ ਚੀਜ਼ਾਂ ਹੈਗੀਆਂ ਜਿਹੜੀਆਂ ਆਮ ਅੱਜ ਕੱਲ ਹੁੰਦੀਆਂ ਹੈਗੀਆਂ। ਅੱਜ ਕੱਲ ਨਹੀਂ, ਪਹਿਲਾਂ ਤੋਂ ਹੀ ਏਦਾਂ ਚੱਲਦਾ ਆ ਰਿਹਾ। ਸੋ ਤੁਸੀਂ ਆਪਣੀ ਇੰਸ਼ੋਰੈਂਸ ਨੂੰ ਦੇ ਸਕਦੇ ਹੈਗੇ, ਜੇ ਕਲੇਮ ਪਿਆ ਹੈਗਾ ਤਾਂ ਉਹਨੂੰ ਗੱਲ ਕਰ ਸਕਦੇ ਇੰਸ਼ੋਰੈਂਸ ਨੂੰ। ਉਹ ਕਹਿੰਦੇ ਇੰਸ਼ੋਰੈਂਸ ਤੇ ਦੇਖਿਆ ਕਹਿੰਦੇ ਕਲੇਮ ਹੈ ਨਹੀਂ, ਸ਼ੋ ਨਹੀਂ ਕਰਦਾ। I have no idea, ਮੈਨੂੰ ਪੂਰੀ ਗੱਲ ਵੀ ਨਹੀਂ ਸੁਣੀ ਉਹਨਾਂ ਦੀ, ਐਕਚੁਅਲੀ ਕੱਟੀ ਜਾਂਦੀ ਸੀ ਵਿੱਚ। ਪਰ ਮੈਂ ਤਾਂ ਉਹੀ ਗੱਲ ਹੈ ਕਿ ਇਹ ਬੜੀ ਕੰਪਲੈਕਸ ਜੀ ਸਿਚੁਏਸ਼ਨ ਬਣ ਜਾਂਦੀ ਹੈ ਰਾਜਕਰਨ। ਹਰ ਵਾਰੀ ਨਾ ਜਿਹੜੇ ਬੰਦੇ ਆਪਣੇ ਹੈਗੇ ਆ, ਕੱਲ ਵੀ ਮੈਨੂੰ ਕਾਲ ਆਈ ਸੀਗੀ, ਉਹਨਾਂ ਦਾ ਲੋਡ ਉਹਨਾਂ ਨੇ ਪਿਕਅਪ ਕੀਤਾ ਫ੍ਰਿਜ਼ਨੋ ਤੋਂ, ਆਪਣੇ ਤੋਂ ਲੈ ਕੇ ਗਏ ਆ ਬੇਰੀਏ ਪੈਪਸੀ ਦਾ, ਤੇ ਉਹਨਾਂ ਦੀ ਪਿੱਛੇ ਜਿਹੜੀ ਸੀਲ ਹੈਗੀ ਆ ਉਹ ਲਾਈ ਸੀ, ਉਹ ਕਿਤੇ ਰਸਤੇ 'ਚ ਜਿੱਦਾਂ ਯੈਲੋ ਕਲਰ ਦੀ ਮੋਟੀ ਜੀ ਸੀਲ ਲਾਉਂਦੇ, ਉਹਦਾ ਕਿਤੇ ਕਵਰ ਗਿਰ ਗਿਆ ਪਿੱਛੇ, ਜਾਂ ਉਹ ਕਹਿੰਦੇ ਕਵਰ ਗਿਰ ਗਿਆ। ਸੋ ਉਹ ਹੁਣ ਜਦੋਂ ਉੱਥੇ ਜਾ ਕੇ ਲੋਡ ਉਹਨਾਂ ਨੇ ਰਿਜੈਕਟ ਕਰਤਾ। ਹੁਣ ਉਹ ਲੋਡ ਜਿਹੜਾ ਵਾਪਸ ਉਹ ਫ੍ਰਿਜ਼ਨੋ ਲੈ ਕੇ ਗਏ, ਫ੍ਰਿਜ਼ਨੋ ਵਾਲੇ ਕਹਿੰਦੇ ਜੀ LA ਜਾ ਕੇ ਇਹ ਡੰਪ ਕਰਨਾ ਪੈਣਾ ਲੋਡ, ਜਸਟ ਇੱਕ ਸੀਲ ਬ੍ਰੋਕ ਹੋਈ ਆ। ਸੋ ਉਹ ਜਿਹੜੀ ਚੀਜ਼ ਆ ਹੁਣ ਉਹਦੇ ਉੱਤੇ ਇਹ ਇਸ਼ੂ ਆ। ਕਈ ਵਾਰੀ ਛੋਟੇ ਛੋਟੇ ਇਸ਼ੂਜ਼ ਆ ਜਾਂਦੇ ਹੈਗੇ ਆ ਜਿਨ੍ਹਾਂ ਦੇ ਕਰਕੇ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ, ਪਰ ਡੈਫੀਨੇਟਲੀ ਇਹ ਇੱਕ ਮੇਨ ਰੀਜ਼ਨ ਹੈਗਾ ਇਸ ਵੇਲੇ ਕਿ ਸਾਨੂੰ ਜਦੋਂ ਅਸੀਂ ਲੋਡ ਪਿਕ ਕਰਦੇ ਆ, ਲੋਡ ਲੈ ਕੇ ਜਾਂਦੇ ਆ, ਲੋਡ ਕਰਵਾਉਣੇ ਆ, ਅਨਲੋਡ ਕਰਵਾਉਣੇ, ਬਹੁਤ ਜ਼ਿਆਦੀ ਜਿਹੜੀ ਆ ਹਰਜੋਤ ਭਾਜੀ, ਇਹੋ ਹੀ ਇੱਕ ਚੰਗੇ ਡਿਸਪੈਚਰ ਦੀ ਇੱਕ ਚੀਜ਼ ਹੁੰਦੀ ਆ, ਜਾਂ ਚੰਗੇ ਕੈਰੀਅਰ ਦੀ, ਜਾਂ ਚੰਗੇ ਡਰਾਈਵਰ ਦੀ, ਚੰਗੇ ਓਨਰ ਆਪਰੇਟਰ ਦੀ ਇੱਕ ਇਹ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਲੋਡ ਦੀ ਕਾਲ ਕਰਦੇ ਆ, ਤੁਸੀਂ ਕਮੋਡਿਟੀ ਪੁੱਛਦੇ ਆ, ਨਹੀਂ ਪੁੱਛਦੇ ਹੈਗੇ ਕਮੋਡਿਟੀ ਦਾ ਟੈਂਪਰੇਚਰ ਕੀ ਹੈਗਾ, ਕਿਵੇਂ ਲੈ ਕੇ ਜਾਣੀ ਆ, ਹਰੇਕ ਚੀਜ਼ ਜਿਹੜੀ ਆ ਇੱਕ ਪੁੱਛਣ ਦੀ ਗੱਲ ਬਣਦੀ ਆ। ਔਰ ਖਾਸ ਕਰਕੇ ਡਿਸਪੈਚਰ ਦੇ ਉੱਤੇ ਬਹੁਤ ਜ਼ਿਆਦਾ ਭਾਰ ਹੁੰਦਾ ਇਸ ਚੀਜ਼ ਦਾ ਕਿ ਉਹ ਕਮੋਡਿਟੀ ਕਿਹੜੀ ਚੁੱਕ ਰਿਹਾ, ਕਮੋਡਿਟੀ ਦਾ ਟੈਂਪਰੇਚਰ ਕੀ ਆ, ਕਿਵੇਂ ਉਹਨੂੰ ਹੈਂਡਲ ਕਰਨਾ ਆ। ਫਿਰ ਡਰਾਈਵਰ ਨੂੰ ਤੁਹਾਡੇ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਤੁਹਾਡਾ ਰੀਫਰ ਬ੍ਰੇਕਡਾਊਨ ਹੁੰਦਾ ਹੈ ਤੇ ਉਹਦੇ ਕੀ ਪ੍ਰੋਸੀਜਰ ਹੈਗਾ, ਕਿਵੇਂ ਕਰਨਾ ਹੈਗਾ। ਬਹੁਤ ਕੋਡ ਹੈਗੇ ਜਿਹੜੇ ਤੁਸੀਂ ਡਰਾਈਵਰ ਖੁਦ ਵੀ ਕਲੀਅਰ ਕਰ ਲੈਂਦੇ ਆ, ਪਰ ਲੇਕਿਨ ਬਹੁਤ ਐਸੇ ਕੋਡ ਹੈਗੇ ਜਿਹੜੇ ਸਿੰਪਲ ਹੁੰਦੇ ਆ, ਤੁਹਾਨੂੰ ਲੈ ਕੇ ਜਾਣਾ ਪੈਂਦਾ। ਹਾਂ ਦੇਖੋ, ਇਹ ਚੀਜ਼ਾਂ ਜਿਹੜੀਆਂ ਨਾ ਇਹ ਤਜਰਬੇ ਦੇ ਨਾਲ ਆਉਂਦੀਆਂ ਹੈਗੀਆਂ। ਇਹ ਸਿਰਫ ਤੁਹਾਡੇ ਮੇਰੇ ਦੱਸਣ ਕਰਨ ਤੇ ਨਹੀਂ ਆਉਂਦੀਆਂ, ਇਹ ਤਜਰਬੇ ਨਾਲ ਜਦੋਂ ਸੱਟ ਲੱਗਦੀ ਆ, ਤਜਰਬੇ ਦੇ ਨਾਲ ਇਹ ਚੀਜ਼ਾਂ ਆਉਂਦੀਆਂ ਹੈਗੀਆਂ। ਤੁਹਾਨੂੰ ਇਹਨਾਂ ਟਰੱਕਿੰਗ ਦੇ ਵਿੱਚ ਇਹਨਾਂ ਚੀਜ਼ਾਂ ਦੇ ਬਾਰੇ 'ਚ ਧਿਆਨ ਰੱਖਣਾ ਚਾਹੀਦਾ। ਮੈਂ ਅੱਜ ਦੀ ਤਰੀਕ ਦੇ ਵਿੱਚ ਇਹ ਗੱਲ ਕਰੂੰਗਾ ਕਿ ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਕਿ ਤੁਸੀਂ 6 ਮਹੀਨੇ ਟਰੱਕ ਚਲਾ ਲਿਆ ਹੈਗਾ, ਤੁਸੀਂ ਹੁਣ ਕਿਸੇ ਦੇ ਥੱਲੇ ਕੰਮ ਕੀ ਕਰਨਾ ਹੈਗਾ, ਤੁਸੀਂ ਫਟਾਫਟ ਆਪਣਾ ਟਰੱਕ ਲੈ ਲਓ, ਹੈ ਨਾ। ਜਦੋਂ ਆਪ ਦਾ ਟਰੱਕ ਲੈ ਲੈਂਦੇ ਆ, ਫਿਰ ਉਹ 6 ਮਹੀਨੇ ਦੇਖਦੇ ਆ ਵੀ ਯਾਰ ਆਹ ਤਾਂ ਮੇਰੀ ਬਹੁਤ ਜ਼ਿਆਦਾ ਡਿਸਪੈਚ ਕੱਟਦਾ ਆ, ਆਹ ਤਾਂ ਮੇਰੀ ਬਹੁਤ ਜ਼ਿਆਦਾ ਪੈਸੇ ਕੱਟਦਾ ਆ, ਸੋ ਹੁਣ ਆਪ ਹੀ ਡਿਸਪੈਚ ਕਰਨ ਲੱਗ ਜਾਓ, ਹੁਣ ਆਪੇ ਕੰਮ ਕਰਨ ਲੱਗ ਜਾਓ। ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਇੱਕ ਪੈਥ ਆਫ ਡਿਸਟਰਕਸ਼ਨ ਹੈਗਾ। ਤੁਹਾਨੂੰ ਘੱਟੋ ਘੱਟ ਈਜ਼ੀਲੀ 2 ਸਾਲ ਪਹਿਲਾਂ ਐਜ਼ ਅ ਡਰਾਈਵਰ ਕੰਮ ਕਰਨਾ ਚਾਹੀਦਾ। ਘੱਟੋ ਘੱਟ 2 ਤੋਂ 3 ਸਾਲ ਤੁਹਾਨੂੰ ਕਿਸੇ ਦੇ ਨਾਲ ਕੰਪਨੀ ਨਾਲ ਲੱਗ ਕੇ ਜਿਹੜਾ ਹੈ ਐਜ਼ ਅ ਓਨਰ ਆਪਰੇਟਰ ਕੰਮ ਕਰਨਾ ਚਾਹੀਦਾ। ਤੇ ਘੱਟੋ ਘੱਟ 5 ਸਾਲ ਤੋਂ ਬਾਅਦ ਤੁਸੀਂ ਸੋਚ ਸਕਦੇ ਆ, ਜੇ ਤੁਹਾਨੂੰ ਵੈਲ ਇਨਫ ਤੁਹਾਨੂੰ ਪਤਾ ਲੱਗ ਗਿਆ ਹੈਗਾ ਕਿ ਇੰਡਸਟਰੀ ਕਿਵੇਂ ਕੰਮ ਕਰਦੀ ਆ, ਫਿਰ ਤੁਸੀਂ ਸੋਚ ਸਕਦੇ ਹੈਗੇ ਕਿ ਓਕੇ ਨਾਓ ਵੀ ਅਸੀਂ ਹੁਣ ਅੰਡਰਸਟੈਂਡ ਕਰਦੇ ਹਾਂ ਡਿਸਪੈਚ ਦਾ ਮਤਲਬ ਕੀ ਆ, ਡਿਸਪੈਚ ਕਰ ਸਕਦੇ, ਠੀਕ ਹੈ ਨਾ। ਜੇ ਤੁਸੀਂ ਕਹੋ ਜੀ ਮੈਂ 6 ਮਹੀਨੇ ਟਰੱਕ ਚਲਾਇਆ, 6 ਮਹੀਨੇ ਤੋਂ ਬਾਅਦ ਆਪਣਾ ਲੈ ਲਿਆ, ਉਹ ਤੋਂ 6 ਮਹੀਨੇ ਤੋਂ ਬਾਅਦ ਆਪਣੀ ਡਿਸਪੈਚ ਕਰ ਲਈ,
ਇਹ ਇਦਾਂ ਕੰਮ ਨਹੀਂ ਹੁੰਦੇ। ਇਦਾਂ ਫਿਰ ਕੀ ਹੁੰਦਾ, ਜਦੋਂ ਮੁੜ ਕੇ ਲੋਡ ਜਿਹੜਾ ਆ ਉਹ ਗਲਤ ਲੈ ਲਿਆ, ਲੋਡ ਟੈਂਪਰੇਚਰ ਗਲਤ ਹੋ ਗਿਆ, ਜੇ ਤੁਹਾਨੂੰ ਸਾਲ ਦੇ ਵਿੱਚ 2 ਲੋਡਾਂ ਦੀ ਤੁਹਾਨੂੰ ਉਹਦੀ ਕਲੇਮ ਹੀ ਪੈ ਗਏ ਤੁਹਾਡੇ, ਤੇ ਤੁਹਾਡੀ ਉਹ ਜਿਹੜੀ ਤੁਸੀਂ ਡਿਸਪੈਚਰ ਕੋਲੋਂ ਜਿਹੜੇ 5% 7% ਦੇਣੇ ਉਹ ਬਚਾਏ ਵੀ ਆ, ਤੇ ਉਹਦਾ ਬਚਾਏ ਦਾ ਤੁਹਾਡਾ ਫਾਇਦਾ ਕੀ? ਤੁਸੀਂ 2 ਲੋਡ ਖਰਾਬ ਕੀਤੇ, ਤੁਹਾਡਾ ਸਾਰਾ ਕਰੀਅਰ ਖਰਾਬ, ਸਾਰੀ ਕੰਪਨੀ ਖਰਾਬ ਹੋ ਜਾਂਦੀ ਹੈ। ਸੋ ਇਸ ਕਰਕੇ ਹੌਸਲੇ ਨਾਲ ਚੱਲੋ। ਇਹ ਨਹੀਂਗਾ, ਜ਼ਰੂਰੀ ਨਹੀਂਗਾ ਕਿ ਤੁਹਾਨੂੰ 6 ਮਹੀਨੇ ਦੇ ਵਿੱਚ ਸਾਲ ਦੇ ਵਿੱਚ ਹੀ ਤੁਸੀਂ ਫਟਾਫਟ ਭੱਜ ਕੇ ਸਾਰਾ ਕੁਝ ਪੜ੍ਹਨਾ ਆ। ਥੋੜਾ ਟਾਈਮ ਵਿੱਚ ਤਜਰਬਾ ਜਿਹੜਾ ਆ ਬਹੁਤ ਜ਼ਿਆਦਾ ਕੰਮ ਕਰਦਾ। ਕੱਲਾ ਮਨੀ ਨਹੀਂ ਆਪਣੇ ਰਮਨ ਜੀ, ਇਹਦੇ ਚ ਆਪਣੀ ਜ਼ਿੰਦਗੀ ਦਾ ਵੀ ਬਹੁਤ ਜ਼ਿਆਦਾ ਜਿਹੜਾ ਖਤਰਾ ਹੈਗਾ ਆ। ਆਪਾਂ ਦੇਖੀਆਂ ਕਿੰਨੀਆਂ ਅਨਾਉਂਸਮੈਂਟ ਆਪਾਂ ਪੰਜਾਬੀ ਰੇਡੀਓ USA ਤੇ ਪਿਛਲੇ ਸਾਲਾਂ ਦੇ ਦੌਰਾਨ ਕੀਤੀਆਂ ਵੀ ਜਿਹੜੇ 24-25 ਸਾਲ ਤੋਂ ਲੈ ਕੇ 35 ਸਾਲ ਦੇ ਕਿੰਨੇ ਜਾਣਿਆਂ ਦੀ ਮੌਤ ਹੋਈ ਆ ਐਕਸੀਡੈਂਟ ਦੇ ਵਿੱਚ। ਸੋ ਐਕਸਪੀਰੀਅੰਸ, ਜੇ ਸਾਰੀ ਉਮਰ ਜਿਸ ਵੀ ਕੰਮ 'ਚ ਤੁਸੀਂ ਕਰਨਾ ਆ 4-5 ਸਾਲ ਉਹਨੂੰ ਵਧੀਆ ਪੂਰੀ ਟ੍ਰੇਨਿੰਗ ਲਓ, ਤਾਂ ਕਿ ਪੂਰੀ ਤਰ੍ਹਾਂ ਜਿਹੜਾ ਤੁਹਾਡਾ ਕੌਨਫੀਡੈਂਸ ਹੋਵੇ, ਫੇਰ ਹੀ ਇਦਾਂ ਦਾ ਜਿਹੜਾ ਆਪਣਾ ਕੰਮ ਕਰੋ। ਜੀ, ਅਗਲੇ ਕਾਲਰ ਨੇ ਸੁਖਵਿੰਦਰ। ਹੈਲੋ, ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸੁਖਵਿੰਦਰ ਸਿੰਘ ਬੋਲਣਾ ਤੇ ਮੈਂ ਰਿਪੇਅਰ ਸ਼ਾਪ ਦਾ ਹੀ ਕੰਮ ਕਰਨਾ। ਠੀਕ ਹੈ ਜੀ। ਹਾਂਜੀ, ਮੇਰੀ ਰਿਕੁਐਸਟ ਇਹ ਸੀ ਕਿ ਸਾਰੇ ਮੇਰੇ ਸੱਜਣਾਂ ਨੇ ਕੰਪਲੇਨ ਕੀਤੀ ਰੋਡ ਸਾਈਡ ਸਰਵਿਸ ਦੀ, ਵਾਕਈ ਦੇ ਵਿੱਚ ਨਜਾਇਜ਼ ਵੀ ਹੁੰਦੀ ਹੈ, ਪਰ ਇੱਕ ਦੇਖੋ ਦੁਕਾਨ ਦਾ ਜਿਹੜਾ ਰੇਟ ਹੈਗਾ $125 ਜਾਂ $130 ਘੰਟੇ ਦਾ। ਜਿਸ ਬੰਦੇ ਨੇ ਤੁਹਾਡੇ ਕੋਲ ਰੀਚ ਕਰਨਾ, ਉਹਨੇ ਆਪਣੀ ਗੱਡੀ ਵੀ ਲੈ ਕੇ ਜਾਣੀ, ਆਪਣੀ ਸ਼ਾਪ ਤੋਂ ਕੰਮ ਵੀ ਛੱਡ ਕੇ ਜਾਣਾ, ਤਾਂ ਉਹਨੇ ਕੰਮ ਵੀ ਬਾਹਰ ਕਰਨਾ ਹੈ। ਜੇ ਤੁਸੀਂ ਆਪ ਚੌਕਸ ਹੋਵੋਗੇ, ਤੁਸੀਂ ਆਪਣਾ ਚੱਲਣ ਤੋਂ ਪਹਿਲਾਂ ਟਾਇਰਾਂ ਦੇ ਚੈੱਕ, ਸੀਲਾਂ ਚੈੱਕ ਕਰੋਗੇ, ਪ੍ਰੋਪਰ ਚੈੱਕ ਕਰੋਗੇ, ਤੁਹਾਨੂੰ ਇਹ ਪ੍ਰੋਬਲਮ ਨਹੀਂ ਆਏਗੀ ਰੋਡ ਦੇ ਉੱਤੇ। ਇਹ ਚੀਜ਼ ਸਾਡੇ ਤੇ ਵੀ ਜਿਹੜਾ ਓਨਰ ਆਪਰੇਟਰ ਜਾਂ ਡਰਾਈਵਰ ਹੈ ਉਹਦੇ ਤੇ ਵੀ ਡਿਪੈਂਡ ਕਰਦੀ ਆ। ਕੋਈ ਜਿਹੜੇ ਬੰਦੇ ਨੇ ਆਪਣਾ $1,00,000 ਦੀ ਚੀਜ਼ ਲੈ ਕੇ ਜਾਣੀ ਉੱਥੇ, ਤੇ ਭਾਰੀ ਫਿਰ ਫ੍ਰੀ ਤੇ ਜਾਏਗਾ ਨਹੀਂ ਗਾ। ਦੇਖੋ ਜੇ ਉਹ ਸ਼ਾਪ ਦੇ ਵਿੱਚ 2 ਘੰਟੇ ਕੰਮ ਕਰਦਾ, $250 ਕਮਾਉਂਦਾ ਜਾਂ $300 ਲੈਂਦਾ, ਆਪਣਾ ਸਮਾਨ ਵੀ ਵੇਚਦਾ, ਜੋ ਆਪਣਾ ਸਾਰਾ ਆਪਣਾ ਜੁੱਲੀ ਬਿੱਸਾ ਚੁੱਕ ਕੇ ਸਕੇਲ ਤੇ ਜਾਂਦਾ ਜਾਂ ਸੱਜੇ ਖੱਬੇ ਜਾਂਦਾ, ਰੋਡ ਤੇ ਜਾਂਦਾ, ਉਹਨੂੰ ਮੌਤ ਦਾ ਵੀ ਡਰ ਏ, ਉਹਨੂੰ ਟਰੱਕ ਦੀ ਫੇਟੀ ਦਾ ਵੀ ਡਰ ਏ। ਹਾਂਜੀ, ਸਾਡੇ ਤਾਂ ਡਰਾਈਵਰ ਇਵੇਂ ਨੇ ਕਿ ਬਾਹਰ ਉਹ ਵੀ ਨਹੀਂ ਲਾਉਂਦੇ, ਕੋਨਾ ਵੀ ਨਹੀਂ ਲਾਉਂਦੇ ਬਾਹਰਲੇ ਪਾਸੇ, ਹਾਂਜੀ, ਵਿੱਚ ਆ ਕੇ ਬੈਠੇ ਰਹਿੰਦੇ ਨੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਸੀਂ ਚੱਲਣ ਤੋਂ ਪਹਿਲਾਂ ਆਪਣੀ ਇੰਸਪੈਕਸ਼ਨ ਕਰੋ। ਜਿਹੜੇ ਤੁਹਾਨੂੰ ਪੈਸੇ ਓਵਰ ਪੈਂਦੇ ਨੇ, ਤੁਹਾਨੂੰ ਕਦੀ ਨਹੀਂ ਪੈਣਗੇ। ਇੱਕ ਹੋਰ ਦੱਸਣਾ, ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਲੱਗਣਾ, ਮੈਂ ਬੜੇ ਮੁੰਡੇ ਐਸੇ ਨੇ ਨਵੇਂ ਜਿਹੜੇ ਯੂ ਟਰਨ ਮਾਰਦੇ, ਤੁਹਾਡੇ ਟਾਇਰ ਸਾੜ ਦਿੰਦੇ ਨੇ, ਕਿਉਂਕਿ ਉਹ ਆਪਣੇ ਮੀਲ ਵੇਖਦੇ ਨੇ, ਮਾਲਕਾਂ ਦਾ ਵੀਲ ਨਹੀਂ ਵੇਖਦੇ। ਜਿੱਦਣ ਉਹ ਵੀਲ ਵੇਖਣਗੇ ਨਾ, ਆਪਣਾ ਸਮਝ ਕੇ ਟਰੱਕ ਚਲਾਉਣਗੇ, ਵੀਰ ਮੇਰੇ ਤੁਹਾਨੂੰ ਪੈਸੇ ਬਚਣਗੇ। ਇਹ ਗੱਲ ਯਾਦ ਰੱਖਿਓ ਮੇਰੀ। ਮੈਨੂੰ ਕਿੰਨੇ ਸਾਲ ਹੋ ਗਏ ਨੇ ਇਸ ਕੰਮ ਨੂੰ ਕਰਦਿਆਂ। ਜੀ, ਹਾਂਜੀ, ਠੀਕ ਹੈ ਵੀਰ ਜੀ, ਕਾਲ ਦੇ ਲਈ ਮਿਹਰਬਾਨੀ, ਥੈਂਕ ਯੂ। ਹਾਂਜੀ, ਥੈਂਕ ਯੂ। ਮੈਂ ਇਹੋ ਹੀ ਰਾਜਕਰਨ ਕਹਿਣਾ ਹੁੰਦਾ ਕਿ ਜੇ ਐਜ਼ ਅ ਡਰਾਈਵਰ, ਜਿੱਦਾਂ ਤੁਸੀਂ ਡਰਾਈਵਰ ਲੱਗਦੇ ਆ ਨਾ, ਜੇ ਇਹਦਾ ਓਨਰ ਆਪਰੇਟਰ ਉਸ ਟਰੱਕ ਨੂੰ ਆਪਣਾ ਸਮਝ ਕੇ ਕੰਮ ਕਰੋਗੇ ਨਾ, ਤੇ ਫਿਰ ਸਾਰੀ ਉਮਰ ਸੁੱਖ ਪਾਓਗੇ। ਉਹ ਬੰਦਾ ਸਿੱਖ ਜਾਂਦਾ ਆ, ਫਿਰ ਇਦਾਂ ਹੀ ਸਿੱਖਦਾ ਕਿੱਦਾਂ ਕੇਅਰ ਕਰਨੀ ਆ। ਜੇ ਪਹਿਲਾਂ ਸ਼ੁਰੂ ਤੋਂ ਹੀ ਵੇਸਲਾ ਹੋ ਕੇ ਤੁਰਿਆ, ਤਾਂ ਫਿਰ ਆਪਣੇ ਵੇਲੇ ਵੀ ਫਿਰ ਉਹੀ ਕੰਮ ਜਿਹੜਾ ਉਹ ਚੱਲਦਾ ਰਹਿੰਦਾ। ਸੁਖਵੀਰ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਮੈਂ ਸੁਖਬੀਰ ਸਿੰਘ ਬੋਲਦਾ ਜੀ, ਬੇਸਿਕਲੀ ਮੈਂ ਕੈਨੇਡਾ ਤੋਂ ਹਾਂ। ਤੇ ਮੇਰੇ ਨਾਲ 2 ਸਵਾਲ ਸੀਗੇ ਜੀ। ਇੱਕ ਦਿਨ ਮੇਰੀ ਕੰਪਨੀ ਨੇ ਮੈਨੂੰ ਲੋਡ ਚੁਕਾਇਆ, ਮੈਂ ਸਾਰੀ ਗੱਡੀ ਖਾਲੀ ਕੀਤੀ, ਕਹਿੰਦੇ ਵਾਸ਼ਿੰਗਟਨ ਤੋਂ ਲੋਡ ਚੱਕਣਾ ਹੈ ਤੇ ਨਗਾਲਸ ਜਾਣਾ ਹੈ। ਮੈਂ ਕੰਪਨੀ ਨੂੰ ਰਿਫਿਊਜ਼ ਕਰਤਾ ਵੀ ਇਹਦਾ 2 ਟ੍ਰਿਪ ਹੈ। ਕਹਿੰਦੇ ਨਹੀਂ, ਇਹ ਲੋਡ ਮੈਕਸੀਕੋ ਜਾ ਰਿਹਾ। ਤੇ ਉਹ ਜਿਹੜੀ ਮੇਰੀ ਚੈਟ ਸੀ ਮੈਂ ਸਾਰੀ ਸਾਂਭ ਕੇ ਰੱਖੀ ਸੀ। ਜਦੋਂ ਮੈਂ ਬਾਰਡਰ ਤੇ ਐਂਟਰ ਕੀਤਾ ਤੇ ਮੈਨੂੰ ਬਾਰਡਰ ਵਾਲਿਆਂ ਨੇ ਪੁੱਛਿਆ, ਮੈਂ ਦੱਸਤਾ ਵੀ ਐਂ ਕਰਕੇ ਗੱਲ ਹੈ। ਤੇ ਉਹ ਕਹਿੰਦੇ ਵੀ ਤੂੰ ਅੱਗੋਂ ਜਵਾਬ ਦਿੱਤਾ ਸੀ ਵੀ ਨਹੀਂ ਜਾਣਾ? ਮੈਂ ਕਿਹਾ ਹਾਂਜੀ। ਤੇ ਫਿਰ ਮੁੜ ਕੇ ਚਲੋ ਮੇਰੇ ਤੇ ਤਾਂ ਕੋਈ ਕਲੇਮ ਨਹੀਂ ਆਇਆ, ਪਰ ਮੈਨੂੰ ਵਾਪਸ ਮੋੜਤਾ ਉਹਨਾਂ ਨੇ। ਫਿਰ ਕੰਪਨੀ ਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਤੇ ਆਪਾਂ ਵੀ ਬੁਲਾ ਦਿੱਤੀ ਜੀ। ਮੈਂ ਨਹੀਂ ਗਿਆ ਜੀ। ਮੈਂ ਪੁੱਛਣਾ ਚਾਹੁੰਦਾ ਵੀ ਕੀ ਉਹ 2 ਟ੍ਰਿਪ ਸੀ ਜਿਹੜਾ ਲੋਡ ਵਾਸ਼ਿੰਗਟਨ ਤੋਂ ਮੈਕਸੀਕੋ ਜਾ ਰਿਹਾ ਸੀ, ਕਿ ਬਾਰਡਰ ਕ੍ਰਾਸਿੰਗ ਸੀ? ਤੇ ਦੂਸਰਾ ਮੈਂ ਸਵਾਲ ਇਹ ਪੁੱਛਣਾ ਸੀਗਾ ਵੀ ਜੇ ਮੈਂ ਅਮਰੀਕਾ 'ਚ ਹਾਇਰ ਹੋਣਾ ਐਜ਼ ਅ ਡਰਾਈਵਰ, ਐਜ਼ ਅ ਕੈਨੇਡੀਅਨ ਸਿਟੀਜ਼ਨ, ਤੇ ਉਹਦੇ ਲਈ ਕੀ ਪ੍ਰੋਸੈਸ ਹੈ ਜੀ? ਥੈਂਕ ਯੂ ਜੀ। ਰਮਨ ਜੀ ਬੋਲੋ। ਇਮੀਗ੍ਰੇਸ਼ਨ ਦਾ ਸਵਾਲ ਹੈਗਾ, ਮੇਰਾ ਘੱਟ ਹੈਗਾ, ਸੋ ਮੈਨੂੰ ਇਹਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਪਹਿਲੇ ਵਾਲੇ ਦਾ ਜਵਾਬ ਦੇ ਦਿਓ। ਹਾਂਜੀ, ਪਹਿਲੇ ਵਾਲਾ ਕੀ ਸੀਗਾ ਉਹਨਾਂ ਦਾ ਜੀ? 2 ਟ੍ਰਿਪ ਸੀਗਾ, ਜਿਹੜਾ ਨਗਾਲਸ ਨੂੰ ਜਾਣਾ ਸੀਗਾ ਵਾਸ਼ਿੰਗਟਨ ਤੋਂ, ਤੇ ਕਹਿੰਦੇ ਵੀ ਨਾ ਕਰਤੀ। ਫਿਰ ਆਏ, ਫਿਰ ਉਹਨਾਂ ਨੇ ਵਾਪਸ ਮੋੜਤਾ। ਫਿਰ ਕੰਪਨੀ ਦੋਨਾਂ ਨੇ ਇੱਕ ਦੂਜੇ ਨੂੰ ਇੱਕ ਹਿਸਾਬ ਦੇ ਨਾਲ ਸਤਿ ਸ੍ਰੀ ਅਕਾਲ ਬੁਲਾਤੀ ਆ। ਉਹ ਪੁੱਛਦੇ ਸੀਗੇ ਵੀ ਉਹ
ਇਹਨਾਂ ਨੇ ਨਗਾਲਸ ਤੱਕ ਜਾਣਾ ਸੀ, ਪਰ ਉਦਾਂ ਕਿਤੇ ਮੈਕਸੀਕੋ ਨੂੰ ਜਾਣਾ ਸੀ। ਇਹ ਟੂ ਟ੍ਰਿਪ ਆ ਕਿ ਦੂਜਾ ਆ? ਹੁਣ ਤਾਂ ਮੈਨੂੰ ਤਾਂ ਆਪ ਨਹੀਂ ਪਤਾ ਟੂ ਟ੍ਰਿਪ ਕੀ ਹੈ, ਦੱਸੋ। ਨਹੀਂ ਕਰ ਸਕਦੇ ਸੀਗੇ ਕਿਉਂਕਿ ਉਹ ਵਿਦਨ US ਸੀਗਾ। ਅੱਛਾ, ਠੀਕ ਹੈ। ਨਹੀਂ ਵਿਦਨ US ਜਿਹੜਾ ਨਾ ਕੈਨੇਡੀਅਨ ਕੈਰੀਅਰ ਜਿਹੜਾ ਹੈ ਉਹ US ਦੇ ਵਿੱਚ ਪਿਕ ਕਰਕੇ US 'ਚ ਡ੍ਰੌਪ ਨਹੀਂ ਕਰ ਸਕਦਾ। ਈਦਰ ਦੇ ਹੈਵ ਟੂ ਕੈਨੇਡਾ ਤੋਂ ਪਿਕ ਕਰਨਗੇ, US ਡ੍ਰੌਪ ਕਰਨਗੇ, US 'ਚੋਂ ਪਿਕ ਕਰਨਗੇ ਤੇ ਕੈਨੇਡਾ ਜਾ ਕੇ ਡ੍ਰੌਪ ਕਰਨਗੇ। ਜੋ ਵਿਦਨ US ਕੰਮ ਨਹੀਂ ਕਰ ਸਕਦੇ। ਠੀਕ ਹੈ। ਬਾਕੀ ਜਿਹੜਾ ਇਮੀਗ੍ਰੇਸ਼ਨ ਦੇ ਬਾਬਤ ਸਵਾਲ ਆ, ਤੇ ਉਹ ਤੁਸੀਂ ਸ਼ਨੀਚਰਵਾਰ ਨੂੰ ਸਾਡਾ ਸ਼ੋਅ ਹੋਣਾ ਆ 9 ਵਜੇ ਤੋਂ 11 ਵਜੇ ਤਾਈਂ। ਅਟਾਰਨੀ ਜੇ ਤਿਰਕੀਆਣਾ ਜੀ ਜੁੜਦੇ ਆ। ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਤਾਂ ਨਹੀਂ ਵੀ ਤੁਸੀਂ ਐਜ਼ ਏ ਕੈਨੇਡੀਅਨ ਸਿਟੀਜ਼ਨ ਕਿਸੇ ਅਮਰੀਕਨ ਕੰਪਨੀ ਲਈ ਕੰਮ ਕਰ ਸਕਦੇ ਆ। ਕਈ ਵੀਜ਼ੇ ਹੈਗੇ T1 ਵੀਜ਼ੇ, ਉਹ ਪ੍ਰੋਫੈਸ਼ਨਲ ਵੀਜ਼ੇ ਆ ਜਿਹੜੇ ਤੁਹਾਨੂੰ ਲੈਣੇ ਪੈਂਦੇ। ਪਰ ਆਪਾਂ ਉਹਨਾਂ ਤੋਂ ਪੁੱਛਾਂਗੇ, ਤੁਸੀਂ ਸ਼ੋਅ ਸੁਣਿਓ, ਜੇ ਉਹਨਾਂ ਨੇ ਕੁਐਸਚਨ ਆਨਸਰ ਜ਼ਰੂਰ ਲਾਏ। ਇਹ ਤੁਹਾਡਾ ਜਿਹੜਾ ਕੁਐਸਚਨ ਆ ਉਹ ਜ਼ਰੂਰ ਆਪਾਂ ਅਟਾਰਨੀ ਨੂੰ ਸ਼ਨੀਚਰਵਾਰ ਨੂੰ 9 ਤੋਂ 11 ਵਜੇ ਜਿਹੜਾ ਸ਼ੋਅ ਹੋਣਾ ਹੈ ਨਾ, ਉਹਦੇ ਵਿੱਚ ਪੁੱਛ ਲਾਂਗੇ ਜੀ। ਅਖੀਰਲੇ ਕੁਝ ਕਾਲਰ, ਫਿਰ ਸਮਾਪਤੀ। ਜਸਵੀਰ, ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਜਸਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਰਮਨ ਵੀਰ ਜੀ ਨੂੰ ਕੁਐਸਚਨ ਸੀਗਾ ਜੀ ਇੱਕ। ਪੁੱਛੋ ਜੀ। ਕੱਲ ਸਾਡੇ ਇੱਕ ਟਰੱਕ ਡਿਊਟੀ ਨੇ ਇੰਸਪੈਕਸ਼ਨ ਲਈ ਰੈਂਡਮਲੀ ਰੋਕਿਆ। ਉਹਨੇ ਬੈਕ ਸਾਈਡ ਦੇ ਕਲੀਅਰੈਂਸ ਲਾਈਟਾਂ ਹੁੰਦੀਆਂ ਹੈਗੀਆਂ ਆਪਣੇ ਟਾਪ ਦੇ ਟ੍ਰੇਲਰ ਤੇ ਬੈਕ, ਉਹ ਕਹਿੰਦੇ ਸਾਡੇ ਟ੍ਰੇਲਰ ਦੇ 3 ਲਾਈਟਾਂ ਹੈਗੀਆਂ ਮਿਡਲ ਦੇ ਵਿੱਚ, ਤੇ ਉਹ ਆਂਦਾ ਤੁਹਾਡੇ ਸਾਈਡਾਂ ਤੇ ਇੱਕ ਲਾਈਟ ਹੋਰ ਹੋਣੀ ਚਾਹੀਦੀ ਹੈਗੀ ਆ। ਉਹਦੇ ਨਾਲ ਉਹਨੇ ਵਾਇਲੇਸ਼ਨ ਦੇ ਗਿਆ, ਨਾਲੇ ਉਹਨੂੰ ਟਿਕਟ ਦੇ ਗਿਆ ਡਰਾਈਵਰ ਨੂੰ। ਤੇ ਬਟ ਮੇਰਾ ਕੁਐਸਚਨ ਸੀਗਾ, ਹੁਣ ਇੱਥੇ ਰੋਡ ਤੇ ਕਿੰਨੇ ਟ੍ਰੇਲੇ ਆਉਂਦੇ? ਵਾਲਮਾਰਟ ਦੇ 50% ਟ੍ਰੇਲਿਆਂ ਦੇ ਉਹ 3 ਲਾਈਟਾਂ ਹੀ ਆ। ਆਪਾਂ ਇਹਦੇ ਲਈ ਫਾਈਟ ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਤੁਸੀਂ ਫਾਈਟ ਕਰ ਸਕਦੇ ਆ, ਪਰ ਜਿਹੜੀਆਂ ਮਾਰਕੀਟ ਲਾਈਟਸ ਹੁੰਦੀਆਂ, ਉਹ ਮਾਰਕੀਟ ਲਾਈਟ ਦਾ ਕੀ ਮਤਲਬ ਹੁੰਦਾ ਵੀ ਕਿੱਥੋਂ ਤੋਂ ਕਿੱਥੋਂ ਤੱਕ ਟ੍ਰੇਲਰ ਹੈਗਾ। ਜਿਹੜੀ ਐਕਚੁਅਲ ਮਾਰਕੀਟ ਲਾਈਟਸ ਆ ਉਹ ਕਾਰਨਰ ਟੂ ਕਾਰਨਰ ਹੁੰਦੀ ਆ। ਜਿਹੜੀਆਂ ਵਿੱਚ 3 ਲਾਈਟਾਂ ਹੈਗੀਆਂ ਉਹ ਉਹਦੀਆਂ ਡੈਜ਼ਿਗਨੇਟਿੰਗ ਹੁੰਦੀਆਂ ਕਿ ਟ੍ਰੇਲਰ ਆ, ਤੇ ਜਿਹੜੀਆਂ ਸਾਈਡ ਮਾਰਕਰ ਹੁੰਦੀਆਂ ਉਹ ਹੁੰਦੀਆਂ। ਬਟ ਇਹਦੇ ਵਿੱਚ ਸਟਿਲ ਮੈਨੂੰ ਵੀ ਥੋੜਾ ਜਿਹਾ ਕਨਫਿਊਜ਼ਨ ਹੈਗਾ। ਮੈਂ ਵੀ ਇਹਦੇ ਤੇ ਰਿਸਰਚ ਕਰੂੰਗਾ ਕਿ ਕੀ ਕਰ ਸਕਦੇ ਹੈਗੇ ਆ, ਤੇ ਕੀ ਤੁਸੀਂ ਇਹਨੂੰ ਫਾਈਟ ਕਰ ਸਕਦੇ ਕਿ ਨਹੀਂ। ਰਾਜਕਿਰਨ, ਆਪਣੇ ਨਾਟਾ ਦੇ ਵਿੱਚ ਅਸੀਂ ਜਿਹੜਾ ਹੁਣ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ, ਉਹਦੇ ਵਿੱਚ ਟਿਕਟ ਫਾਈਟਿੰਗ ਦਾ ਜਿਹੜਾ ਸਾਡੇ ਕੋਲ ਪ੍ਰੋਗਰਾਮ ਹੈਗਾ, ਜਿਹੜਾ ਕਿ 29.95 ਦੇ ਵਿੱਚ ਤੁਸੀਂ ਬਾਏ ਕਰ ਸਕਦੇ ਆ ਐਜ਼ ਅ ਡਰਾਈਵਰ, ਤੇ ਤੁਸੀਂ ਆਪਣੀ ਟਿਕਟ ਫਾਈਟ ਕਰ ਸਕਦੇ। ਕੰਪਨੀ ਐਜ਼ ਅ ਹੋਲ ਗਰੁੱਪ ਆਪਣਾ ਬੈਨੀਫਿਟ ਵੀ ਬਾਏ ਕਰ ਸਕਦੀ ਆ, ਜਿਹਦੇ ਵਿੱਚ ਕਿ ਤੁਸੀਂ ਮੂਵਿੰਗ ਨਾਨ ਮੂਵਿੰਗ ਵਾਇਲੇਸ਼ਨਸ ਜਿਹੜੀਆਂ ਉਹਨਾਂ ਨੂੰ ਫਾਈਟ ਕਰ ਸਕਦੇ ਹੈਗੇ ਆ। ਬਹੁਤ ਜਿਹੜੀਆਂ ਐਸੀਆਂ ਵਾਇਲੇਸ਼ਨਸ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਈਜ਼ੀਲੀ ਤੁਸੀਂ ਫਾਈਟ ਕਰਕੇ ਆਪਣੀਆਂ ਰਿਮੂਵ ਕਰਾ ਸਕਦੇ ਆ। ਸੋ ਜਿਹੜੇ ਤੁਹਾਡੇ ਸਕੋਰ ਆ ਉਹਨਾਂ ਦੇ ਉੱਤੇ ਫਰਕ ਨਹੀਂ ਪੈਂਦਾ। ਪਰ ਡੈਫੀਨਿਟਲੀ ਭਾਜੀ, ਮੈਂ ਤੁਹਾਨੂੰ ਨੈਕਸਟ ਵੀਕ ਇਹਦੇ ਬਾਰੇ ਚ ਪੂਰੀ ਕਲੈਰਿਟੀ ਦੱਸ ਦੂੰਗਾ ਕਿ ਕੀ ਉਹ ਜਿਹੜੀਆਂ ਐਂਡ। ਜੀ ਹਾਂਜੀ ਵੀਰ ਜੀ, ਉੱਤੇ ਆਹ 50% ਟ੍ਰੇਲਾਂ ਦੇ ਹੈ ਨਹੀਂ ਗਿਆ ਨਾ, ਵਾਲਮਾਰਟ ਦੇ ਜਾਂ ਹੋਰ ਵੱਡੀਆਂ ਕੰਪਨੀਆਂ ਦੇ। ਮੋਸਟਲੀ ਕੰਪਨੀਆਂ ਮਿਡਲ 'ਚ ਲੱਗੀਆਂ ਹੁੰਦੀਆਂ ਨੇ। ਹਾਂਜੀ, ਚਲੋ ਕੋਈ ਨਹੀਂ, ਤੁਹਾਨੂੰ ਨੈਕਸਟ ਵੀਕ ਤੇ ਪਤਾ ਕਰ ਦਿੰਦੇ ਆ। ਆਪਾਂ ਇਦਾਂ ਨਹੀਂ ਕਹਿ ਸਕਦੇ ਕਿਸੇ ਦੇ ਹੈ ਨਹੀਂਗੇ, ਤੇ ਆਪਾਂ ਇਹ ਦੇਖਣਾ ਵੀ ਲਾਅ ਕੀ ਕਹਿੰਦਾ ਹੈਗਾ। ਉਹਨਾਂ ਦੇ ਹੈਗੇ ਨਹੀਂ ਹੈਗੇ, ਦੈਟ ਡਸ ਨਾਟ ਮੀਨ ਕਿ ਦੈਟਸ ਅ ਲਾਅ। ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ। ਬਹੁਤ ਸਾਰੇ ਸਾਡੇ ਰਮਨ ਜੀ ਸਰੋਤੇ, ਉਹਨਾਂ ਦੇ ਕੁਐਸਚਨ ਡਬਲ ID ਲੌਗਬੁੱਕ ਦਾ 2 ELDਆਂ ਦੇ ਲਈ ਹੈਗਾ। ਅਸੀਂ ਬਾਰ-ਬਾਰ ਸਰੋਤਿਆਂ ਨੂੰ ਦੱਸਦੇ ਰਹਿੰਦੇ ਆ, ਇਹ ਫਿਲ ਨਹੀਂ ਹੈਗੀ ਆ। ਮੈਜੋਰਿਟੀ 'ਚ ਆਪਣੇ ਜਿਹੜੇ ਪੰਜਾਬੀ ਆ 80-90% ਹਜੇ ਉਹਨਾਂ ਦੇ ਕੋਲ ਗ੍ਰੀਨ ਕਾਰਡ ਨਹੀਂ। ਈਵਨ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਜੇ ਫੈਲਨੀ ਹੋਈ ਤਾਂ ਡਿਪੋਰਟੇਬਲ ਹੈਗੇ। ਸੋ ਪਲੀਜ਼ ਇਹਦਾ ਧਿਆਨ ਰੱਖੋ, ਇਦਾਂ ਦੀ ਗਲਤੀ ਨਾ ਕਰੋ ਜੀ। ਬਾਕੀ ਇੱਕ ਬਾਈ ਪਰਵਿੰਦਰ ਹੋਣੀ ਕਹਿੰਦੇ ਬਾਈ ਕੈਨੇਡਾ 'ਚ ਕੰਮ ਕਰ ਲਓ, ਇੱਥੇ ਦਾ ਹਾਲ ਮਾੜਾ ਹੀ ਆ। ਉਹ ਹੁਣ ਵਰਡ ਤੁਹਾਨੂੰ ਫਿਰ ਕਹਿ ਨਹੀਂ ਸਕਦਾ ਜਿਹੜਾ ਉਹਨਾਂ ਨੇ ਉੱਤੇ ਲਿਖ ਦਿੱਤਾ ਆ, ਕਹਿੰਦੇ ਕੰਮ ਰੁਲਿਆ ਹੀ ਪਿਆ ਆ। ਸੋ ਏਦਾਂ ਹੀ ਆ ਜੀ, ਹਰ ਇੱਕ ਜਾਣਾ ਕਰਦਾ। ਬਾਕੀ ਚਲੋ ਉਮੀਦ ਆ ਵੀ ਸਿਚੁਏਸ਼ਨ ਜਿਹੜੀ ਉਹ ਚੇਂਜ ਹੋ ਰਹੀ ਆ, ਤੇ ਚੇਂਜ ਜਿਹੜੀ ਉਹ ਹੋਊਗੀ। ਸੋ ਇਹ ਉਮੀਦ ਆ ਆਪਾਂ ਬਰਕਰਾਰ ਰੱਖੀਏ। ਪਰ ਮੈਨੂੰ ਤਾਂ ਲੱਗਦਾ ਰਮਨ ਜੀ, ਟੈਰਿਫ ਲੱਗਣ ਦੇ ਨਾਲ ਕੰਮ ਦਾ ਘਟਣਾ ਜੀ, ਪਹਿਲਾਂ ਤਾਂ ਝਟਕਾ ਲੱਗੂਗਾ। ਮੈਕਸੀਕੋ ਦੇ ਵਿੱਚ ਇਹ ਫਰਕ ਬਹੁਤ ਪੈਣਾ ਹੈ ਟਰੱਕਿੰਗ ਦੇ ਉੱਤੇ। ਕੰਮ ਨੂੰ ਝਟਕਾ ਤਾਂ ਦੇਖੋ ਲੱਗੂਗਾ ਇੱਕ ਵਾਰੀ, ਫਿਰ ਬਾਅਦ ਚ ਦੇਖੋ ਕੀ ਬਣਦਾ ਆ। ਕੀ ਪਤਾ ਹੁਣ ਇਹ ਵੀ ਇੱਕ ਨੈਗੋਸ਼ੀਏਸ਼ਨ ਦਾ ਟੈਕਟਿਕ ਨਾ ਹੋਵੇ। ਬਾਕੀ ਏਦਾਂ ਜੀ, ਸੁੱਖ ਲੈਣ ਦੇ ਲਈ ਦੁੱਖ ਕੱਟਣਾ ਪੈਂਦਾ ਆ। ਸੋ ਕੋਈ ਗੱਲ ਨਹੀਂ।
ਇਹਦੇ 2-4 ਸਾਲ ਹੋ ਗਏ ਆ ਰੌਕ ਬਾਟਮ ਦੇ ਵਿੱਚ ਲੰਘਦੇ ਆ, ਥੋੜੇ ਹੋਰ ਲੰਘ ਜਾਣਗੇ ਜੀ। ਇਹ ਇਦਾਂ ਹੀ ਆ ਜੀ, ਇਦਾਂ ਹੀ ਸਮਾਂ ਕੱਟਣਾ ਪੈਣਾ ਆ। ਹੱਸ ਕੇ ਕੱਟ ਲੋ, ਵਧੀਆ ਰਹਿੰਦੇ ਆ, ਚੰਗੇ ਰਵਾਂਗੇ। ਚਲੋ ਜੇ ਆਪਾਂ ਦੇਖ ਰਾਜਗੜ੍ਹ, ਜੇ ਆਪਾਂ ਰੌਕ ਬਾਟਮ ਹੈ ਨਾ ਤੇ ਇਹ ਤੋਂ ਥੱਲੇ ਤੇ ਚੱਲੇ ਨਹੀਂ ਹੋਣਾ। ਉਹੀ ਤਾਂ ਆਪਾਂ ਕਹਿੰਦੇ ਆ ਨਾ ਵੀ ਹੁਣ ਜਿੱਥੇ ਇੰਨਾ ਕੱਟ ਲਿਆ ਉੱਥੇ ਥੋੜਾ ਜਿਹਾ ਟਾਈਮ ਹੋਰ ਸਹੀ। ਇਹ 'ਚ ਕਿਹੜੀ ਗੱਲ ਆ? ਪੰਜਾਬੀ ਦੇ ਕਹਿਣ ਵਾਂਗੂ ਮੂੰਗਲੀ 'ਚ ਸਿਰ ਦਿੱਤਾ, 2 ਸੱਟਾਂ ਹੋਰ ਸਹੀ, ਕੋਈ ਗੱਲ। ਸਹੀ ਗੱਲ ਆ, ਸਹੀ ਗੱਲ ਆ। ਚਲੋ ਧੰਨਵਾਦ ਜੀ, ਮਿਹਰਬਾਨੀ ਦੋਨਾਂ ਦੀ, ਸ਼ੁਕਰੀਆ ਜੀ। ਮਿਲਦੇ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।